तो जी मिर्जा साहब ਅਸੀਂ ਸ਼ੁਰੂ ਕਰ ਰਹੇ ਹਾਂ ਜ਼ੁਬੈਰ ਸਾਹਿਬ ਦੀ ਇਜਾਜ਼ਤ ਨਾਲ। ਥੈਂਕ ਯੂ ਜ਼ੁਬੈਰ ਸਾਹਿਬ ਅਗੇਨ ਫॉर ਜੁਆਇਨਿੰਗ ਐਂਡ ਲੀਡਿੰਗ ਅਸ। ਔਰ ਅਸੀਂ ਸ਼ੁਰੂ ਕਰਾਂਗੇ ਰੀਕੈਪ ਕਰਨ ਵਾਸਤੇ ਸਟੈਂਜ਼ਾ ਜਾਂ ਬੰਦ 55 ਤੋਂ ਤੇ ਆਫੀਸ਼ੀਅਲੀ ਅਸੀਂ ਉਹਦੀ ਕੰਮ ਕਰਨਾ ਸ਼ੁਰੂ ਕਰਾਂਗੇ ਬੰਦ ਦੀ ਕਾਰਡ ਤੋਂ। ਤੇ ਮੈਂ ਬੰਦ 55 ਸ਼ੁਰੂ ਕਰਨਾ ਜ਼ੁਬੈਰ ਸਾਹਿਬ। ਬੋਲੀ ਦੀ ਲੱਜ ਰੱਖਣੀ ਤੁਧ ਚਵਾਂਦੀ ਪੱਗ, ਬੋਲੀ ਦੀ ਲੱਜ ਰੱਖਣੀ ਤੁਧ ਚਵਾਂਦੀ ਪੱਗ, ਖਾਣੀ ਉੱਤੇ ਕਸਮ ਹੀ ਉੱਠ ਅਸਾਂ ਵੱਲ ਵਗ, ਮੇਰੇ ਤੇਰੇ ਨੈਂ ਦੀ ਖਬਰ ਉਨਸੀ ਸਭ ਜਗ, ਵੇਲਾ ਹੀ ਹੁਣ ਪਹੁੰਚ ਤੋਂ ਵਿਛੜ ਜਾਏ ਸਗ। मैं पढ़ देना 56। हाँ जी, हाँ जी। वास्ता ही करमू ज्यादा दाना बाद, वास्ता ही करमू ज्यादा दाना बाद जा हुन, मैं कर तुह असील दा यारी लाई चुन, सतर पई नू छोड़ गयो देही ला गयो घुन, बल्कि चंदड़ा आवना कन्नी लैसी सुन। हाँ सही साहब पढ़ो। ਬੰਦ 57 ਛੱਟੀ ਮਿਰਜ਼ੇ ਯਾਰ ਦੀ ਪਸਲੀਆਂ ਨੂੰ ਸੂਲ, ਹਾਂ ਕਲੇਜਾ ਬੁੱਕੀਆਂ ਤ੍ਰੇਵੇ ਥੋਕ ਰੰਜੂਲ, ਜ਼ਾਮਨ ਦਿੱਤਾ ਈ ਰੱਬ ਨੂੰ ਸ਼ਾਹਿਦ ਕੋਲ ਰਸੂਲ, ਹਾਫਜ਼ ਜਿਸ ਕਾ ਇਸ਼ਕ ਦੀ ਫਿਰਦੇ ਸਦਾ ਰੰਜੂਲ। ਅੱਛਾ ਬੜਾ ਘੱਟ ਆਪਣਾ ਨਾਂ ਯੂਜ਼ ਕਰਦਾ ਹੈ ਵਾਰਸ਼ਾਤ ਨਾ, ਲੇਕਿਨ ਇੱਥੇ ਕੀਤਾ ਨੇ ਬੜਾ ਨੋਟ ਕੀਤਾ ਲੇਕਿਨ ਬਹੁਤ ਘੱਟ ਕਰਦਾ। ਅੱਜ ਜੀ 58 गुरे दमामे इश्क दे मारू वजे दो, आहरन होइयां फाड़ियां खल्लां दित्तियां धौं, घलिया केड़े काम नू रावी बैठूं रौं, खोपे चढ़ गए गर्ज दे ग्यों दलीलों भौं, याद करार मसीह दा रावी सुख ना सौं, वासा खेवे शहर दा जिस दरवाजे नौ। ठीक। ਬੰਦ 59 ਨਹੀਂ ਕੋਈ ਸਾਨੀ ਖਰਲ ਦਾ ਵਿੱਚ ਦੁਨੀਆ ਤੇ ਦੀਨ, ਖਰਲ ਜਿਹਾ ਨਹੀਂ ਦਿਸਦਾ ਦੋਵੇਂ ਜਹਾਨ ਢੁੰਡੀਨ, ਖਤ ਮੈਨੂੰ ਵਿੱਚ ਖਰਲ ਦੇ ਕੀਤਾ ਚਾ ਮਹੀਨ, ਹੱਡੀਆਂ ਨਾੜੀ ਪਿੰਜਰਾ ਖਾਕੋ ਵਾਂਗ ਦਸੀਨ। अगे भी है, अगे भी पढ़ दो। सर पर मेथे आवना पक्का सिदक यकीन, बहुत अच्छी लाइन है। खाक मेरी अनभौंदड़ी रल जाए नाल जमीन, उड़ जा दाना बाद नू अखियों यार दसीन। वाह ये बंद जबरदस्त है जुबैर साहब। हाँ जी बहुत। 60 नंबर है जी। किकर फुले डेग दे जंडी लगा बूर, तेरा इश्क कबूलिया साडा कर मंजूर, बेड़े पढ़ना इश्क दे लंघना पहले पूर, भाड़ा मंगन पातनी पल्ले नहीं महसूल। हाँ जी हुन शुरू करिए जी या हाँ कार्ड तो जी आज शहीद ਅਸੀਂ साहब ਕਾਰਡ ਤੋਂ पढ़ो ਸ਼ੁਰੂ पढ़ो। ਕਰਾਂਗੇ ਜੀ। हाँ ਬੰਦੀ ਕਾਰਡ ਤੋਂ ਸ਼ੁਰੂ ਕਰ ਰਹੇ ਹਾਂ ਅਸੀਂ। ਬੈਨ ਝਲਾਰਾਂ ਡੀਕ ਤੇ ਇਸ਼ਕੇ ਪੈਨ ਨਗਾਲ, ਕੰਧ ਦਾ ਵੈਰੀ ਕਿਲੜਾ ਮੱਛੀ ਵੈਰੀ ਜਾਲ, ਮੱਛੀ ਨੀਰ ਨਾ ਵਿਸਰੇ ਤੋੜੇ ਸੱਟੇ ਬਾਲ, ਯਾਰ ਯਾਰਾਂ ਨਹੀਂ ਭੁੱਲਦੇ ਦੋ ਧਰ ਕਰੀਏ ਚਾਰ। ਵਾਹ ਇਹ ਆਖਰੀ ਲਾਈਨ ਬੜੀ ਜ਼ਬਰਦਸਤ। हाँ हुन जिवें ਅਸੀਂ ਦੇਖਿਆ ਹੈ ਇਹ ਸਾਹਿਬਾਂ ਦਾ ਵਿਆਹ ਹੋ ਰਿਹਾ ਹੈ, ਲੇਕਿਨ ਉਹ ਉਹਦੇ ਨਾਲ ਕਰਨਾ ਨਹੀਂ ਚਾਹੁੰਦੀ। ਉਹ ਇਹ ਚਾਹੁੰਦੀ ਹੈ ਕਿ ਖਰਲ ਆਏ, ਮਿਰਜ਼ਾ ਆਏ ਔਰ ਮੈਨੂੰ ਇੱਥੋਂ ਕੱਢ ਕੇ ਲੈ ਜਾਏ। ਔਰ ਉਹਦੇ ਵਿੱਚ ਮੌਸਮਾਂ ਦੇ ਹਵਾਲੇ ਨਾਲ ਜਾਂ
ਰੁੱਖਾਂ ਦੇ ਹਵਾਲੇ ਨਾਲ, ਦਰਖਤਾਂ ਦੇ ਹਵਾਲੇ ਨਾਲ, ਔਰ ਨੇਚਰ ਦੇ ਹੋਰ ਦੂਸਰੀਆਂ ਜਿਹੜੀਆਂ ਮੈਟਾਫਰ ਨੇ, ਰਜ਼ਮਾਂ ਹੈ, ਉਹਨਾਂ ਦੇ ਹਵਾਲੇ ਨਾਲ ਉਹ ਹਾਫਿਜ਼ ਬਰਖੁਰਦਾਰ ਸਾਹਿਬ ਜਿਹੜੀ ਉਹਦੀ ਜ਼ਹਿਨੀ ਇਸ ਵੇਲੇ ਹਾਲਤ ਹੈ ਸਾਹਿਬਾਂ ਦੀ, ਜਿਵੇਂ ਉਹ ਸੋਚ ਰਹੀ ਹੈ, ਜਿਵੇਂ ਬੇਚੈਨ ਹੈ ਜਾਂ ਡਿਪਰੈਸ ਹੈ, ਉਹਦੀਆਂ ਮੁਖਤਲਿਫ ਸ਼ਕਲਾਂ ਜਿਹੜੀਆਂ ਨੇ ਉਹ ਦਿਖਾ ਰਹੇ ਨੇ। ਔਰ ਇਹਦੇ ਵਿੱਚ ਬੜੀਆਂ ਸੋਹਣੀਆਂ ਲਾਈਨਾਂ ਜਿਹੜੀਆਂ ਨੇ ਚੱਲ ਰਹੀਆਂ ਨੇ, ਮਤਲਬ ਕਿੱਕਰ ਫੁੱਲੇ ਡੀਕ ਤੇ ਜੰਡੀ ਲੱਗਾ ਬੂਰ। ਬਹੁਤ ਖੂਬਸੂਰਤ ਜਿਹੜਾ ਇੱਕ ਲੈਂਡਸਕੇਪ ਜਿਹੜਾ ਸਾਡੇ ਸਾਹਮਣੇ ਇੱਕ ਨਕਸ਼ਾ ਬਣ ਕੇ ਆਉਂਦਾ ਹੈ ਪੰਜਾਬ ਦਾ। ਇਹਦੇ ਵਿੱਚ ਪਾਣੀ ਔਰ ਮੱਛੀ ਜਿਹੜੀ ਹੈ ਇਹਦੀਆਂ ਆਈਆਂ ਨੇ ਰਮਜ਼ਾਂ। ਵਹਿਣ ਜਲਾਰਾਂ ਡੀਕ, ਜਲਾਰ ਹੈਗਾ ਥੱਲੇ ਵੀ ਲਿਖਿਆ ਹੈ ਕਿ ਉਹ ਥਾਂ ਹੈ ਜਿੱਥੋਂ ਪਾਣੀ ਡਿਸਚਾਰਜ ਹੁੰਦਾ, ਜਿੱਥੋਂ ਪਾਣੀ ਨਿਕਲਣਾ ਸ਼ੁਰੂ ਹੁੰਦਾ ਹੈ, ਉਹ ਜਲਾਰ ਹੈ। ਉਹ ਖੂਹ ਦੀਆਂ ਟਿੰਡਾਂ ਵੀ ਹੋ ਸਕਦੀਆਂ ਨੇ ਜਾਂ ਕੋਈ ਚਸ਼ਮਾ ਹੋ ਸਕਦਾ ਜਿੱਥੋਂ ਪਾਣੀ ਨਿਕਲਦਾ, ਜਿਹੜਾ ਉਥੋਂ ਜਿਹੜਾ ਹੈ ਉਹ ਜਿਹੜਾ ਨਿਕਲ ਰਿਹਾ। ਡੂੰਘੇ ਨਾਲੇ ਜਾਂ ਦਰਿਆ ਚੋਂ ਪਾਣੀ ਕੱਢਣ ਦਾ ਪ੍ਰਬੰਧ, ਟਿੰਡਾਂ ਨਾਲ ਜਾਂ ਬੋਕੇ ਨਾਲ ਵੀ ਜਲਾਰ ਸੋਮੇ ਤੇ ਲਾਈ ਜਾਂਦੀ ਹੈ। ਜਿੱਥੇ ਪਾਣੀ ਕਦੀ ਨਹੀਂ ਮੁੱਕਦਾ ਉੱਥੇ ਉਹਨਾਂ ਨੇ ਜਲਾਰ ਜਿਹੜੀ ਹੈ ਉਹ। ਇਸ਼ਕੇ ਪੈਣ ਨਗਾਲ, ਨਗਾਲ ਜਿਹੜਾ ਉਹ ਜਿਹੜਾ ਰਸਤਾ ਹੈ ਪਾਣੀ ਦਾ, ਜਿਸ ਰਸਤੇ ਉਹਨੇ ਪਾਣੀ ਨੇ ਜਾਣਾ ਹੈ, ਉਹਦਾ ਸਾਰਾ ਜਿਹੜਾ ਪਾਥ ਹੈ ਉਹ ਨਗਾਲ ਹੈ। ਲੇਕਿਨ ਇਹ ਜਿਹੜੀ ਜਲਾਰ ਹੈ ਇਹ ਇਸ਼ਕ ਦੀ ਜਲਾਰ ਹੈ। ਔਰ ਜਿਹੜਾ ਇਹ ਨਗਾਲ ਹੈ, ਜਿਹੜਾ ਪਾਣੀ ਦਾ ਰਸਤਾ ਹੈ, ਉਹ ਇਸ਼ਕ ਦਾ ਇੱਕ ਰਮਜ਼ ਬਣਾਈ ਹੈ ਉਹਨਾਂ ਨੇ ਕਿ ਜਿਹੜਾ ਇਸ਼ਕ ਹੈ ਸਾਹਿਬਾਂ ਦਾ, ਉਹ ਜਲਾਰ ਵਾਂਗਰ ਆਉਂ ਆਪਣੀ ਰਾਹ ਬਣਾਉਂਦਾ ਜਿਹੜਾ ਹੈ ਉਹ ਪੈਲੀਆਂ ਦੇ ਵਿੱਚ ਜਾ ਰਿਹਾ, ਜਾਂ ਜਿਸ ਤਰ੍ਹਾਂ ਵੀ ਉਹ ਕੰਧ ਦਾ ਵੈਰੀ ਕਲਰ ਹੈ, ਕਲਰ ਲੱਗ ਜਾਂਦਾ ਹੈ। ਜਿਹੜਾ ਕੰਧ ਮੈਨੇ ਕੱਦੀ ਹੈ, ਜਿਹੜੀ ਕਿਨਾਰਾ ਹੈ ਦਰਿਆ ਦਾ, ਉਹਨੂੰ ਅਗਰ ਕਿਨਾਰਾ ਲੱਗ ਜਾਏ, ਢਾਹ ਲੱਗ ਜਾਏ, ਤੇ ਉਹ ਜਿਹੜਾ ਹੈ ਉਹ ਫੁਰਨਾ ਸ਼ੁਰੂ ਹੋ ਜਾਂਦਾ ਹੈ ਦਰਿਆ ਦਾ ਕਿਨਾਰਾ। ਕੰਧ ਜਿਹੜੀ ਹੈ, ਕੰਧੀ ਜਿਹੜੀ ਹੈ, ਉਹਦਾ ਵੈਰੀ ਜਿਹੜਾ ਉਹ ਕਲਰ ਹੈ, ਕਲਰ ਲੱਗ ਜਾਏ ਤਾਂ ਜ਼ਮੀਨ ਖਤਮ ਹੋਣੀ ਸ਼ੁਰੂ ਹੋ ਜਾਂਦੀ। ਮੱਛੀ ਜਿਹੜੀ ਹੈ ਉਹਨੂੰ ਅਗਰ ਤੁਸੀਂ ਜਾਲ 'ਚ ਪਾ ਲਓ ਤੇ ਉਹ ਬੇਚੈਨ ਹੋਏਗੀ, ਤੜਫੇਗੀ, ਉਹਦੀ ਵੈਰੀ ਹੈ। ਮੱਛੀ ਨੀਰ ਨਾ ਵਿਸਰੇ, ਮੱਛੀ ਨੂੰ ਕਦੀ ਵੀ ਪਾਣੀ ਨਹੀਂ ਭੁੱਲਦਾ, ਹਮੇਸ਼ਾ ਪਾਣੀ ਦਾ, ਕਿਉਂਕਿ ਪਾਣੀ ਦੀ ਉਹ ਹੈ ਮਖਲੂਕ ਤੇ ਉਹ ਪਾਣੀ 'ਚ ਹੀ ਰਹਿੰਦੀ ਹੈ। ਤੋੜੇ ਸੱਟੇ ਬਾਲ, ਤੋੜੇ ਮੈਨੇ ਭਾਵੇਂ ਉਹ ਜਿਹੜਾ ਹੈ ਉਹਦੀ ਤੁਸੀਂ ਜੋ ਵੀ ਬਾਲ ਉਹਦੀ ਹਿਫਾਜ਼ਤ ਕਰੋ, ਉਹਨੂੰ ਤੋੜ ਦੇਗੀ। ਯਾਰਾਂ ਯਾਰ ਨਹੀਂ ਭੁੱਲਦੇ, ਦੋ ਧੜ ਕਰੀਏ ਚਾਰ। ਯਾਰਾਂ ਨੂੰ ਜਿਹੜਾ ਯਾਰ ਕਦੇ ਨਹੀਂ ਭੁੱਲ ਸਕਦੇ, ਭਾਵੇਂ ਅਸੀਂ ਉਹਨਾਂ ਨੂੰ ਦੋ ਧੜਾਂ ਨੂੰ ਅਸੀਂ ਚਾਰ ਕਰ ਦਈਏ, ਉਹਨਾਂ ਦੇ ਟੋਟੇ ਟੋਟੇ ਕਰ ਦਈਏ, ਉਹ ਆਪਣੇ ਆਪ ਨੂੰ ਕਦੇ ਨਹੀਂ ਭੁੱਲ ਸਕਦੇ। ਇਹਦੇ 'ਚ ਹੋਰ ਕੋਈ ਆਪਣੇ ਗੌਰ ਸਾਹਿਬ ਕੋਈ ਲਫ਼ਜ਼ ਹੋਰ ਦੇਖੋ ਕੋਈ ਹੈ? ਵੈਸਾ ਮੈਂ ਇੱਕ ਹੋਰ ਮਜ਼ਬੂਰ ਚਾਹੀ ਸੀ ਕਿ ਵੈਨ ਜੀ। ਜਲਾਣਾ ਡੀਕ ਤੇ ਇਸ਼ਕੇ ਪੈਣ ਨਗਾਰ। ਮੇਰਾ ਧਿਆਨ ਗਿਆ ਸੀ ਕਿ ਇਸ਼ਕ ਦੀ ਚੈਨੀ ਡੁੱਬੀ ਹੈ ਕਿ ਉਹਦੀ ਜਿਹੜੀਆਂ ਅੱਖਾਂ ਨੇ ਉਹ ਜਲਾਰ ਬਣ ਗਈਆਂ ਨੇ, ਤੇ ਅੱਖਾਂ 'ਚ ਜਿਵੇਂ ਆਂਸੂ ਡਿੱਗਦੇ ਨੇ, ਸਪੈਸ਼ਲ ਆਪਣੇ ਪਾਸ ਬਣਾਉਂਦੇ ਨੇ ਤੇ ਬਾਹਰ ਆਉਂਦੇ ਨੇ, ਤੇ ਉਹ ਨਗਾਲਾਂ ਤਰ੍ਹਾਂ ਅੱਖਾਂ 'ਚੋਂ ਨਿਕਲਦੇ ਪਏ ਨੇ। ਯਾਨੀ ਕਿ ਇਟਸ ਦ ਪੇਨ ਕਾਜ਼ਡ ਬਾय ਦ ਇਸ਼ਕ, ਜਿਹੜੀ ਕਿ ਬੰਦੇ ਨੂੰ। ਫਿਰ ਥੱਲੇ ਨੀਰ ਦੀ ਵੀ ਗੱਲ ਕੀਤੀ ਆਂਸੂਆਂ ਦੀ, ਤੇ ਮੇਰਾ ਧਿਆਨ ਉਧਰ ਵੀ ਗਿਆ ਸੀ ਕਿ ਉਹ ਜਿਹੜੀ ਜਲਾਰ ਤੇ ਨਗਾਲ ਏ, ਅੱਖਾਂ ਦੇ ਨਾਲ ਵੀ ਉਹਨੂੰ ਮੇਰਾ ਧਿਆਨ ਗਿਆ ਉਧਰ ਕਿ ਅੱਖਾਂ ਦੇ ਆਂਸੂ ਵੀ ਇੱਕ ਪਾਣੀ ਨਿਕਲਦੇ ਨੇ, ਫਿਰ ਆਪਣਾ ਰਸਤਾ ਬਣਾਉਂਦੇ ਨੇ, ਜਿਹੜਾ ਕਿ ਉਹ ਆਪਣੀ ਨਗਾਲ ਜਿਹੜਾ ਇੱਕ ਨਗਾਲ ਉਹਨਾਂ ਨੇ ਕਿਹਾ ਜੀ ਨਦੀ ਨਾਲੇ ਚੋਂ ਨਿਕਲਣ ਵਾਲੇ ਪਾਣੀ ਦੀ ਜਿਹੜੀ ਮਿਕਦਾਰ ਹੈ, ਪਾਣੀ ਜਿਹੜਾ ਨਿਕਲ ਰਿਹਾ ਉਹਦਾ ਵਹਿਣ ਹੈ। ਜਾਰੀ ਪਾਣੀ ਦੇ ਬਰਾਬਰ ਜਿਹੜੀ ਮਿਕਦਾਰ ਹੈ ਸੁੱਕੇ ਨਾਲੇ ਵਿੱਚ ਜਦੋਂ ਪਾਣੀ ਆਉਂਦਾ, ਜਿਹੜਾ ਜਿੰਨੀ ਵੀ ਘੱਟ ਹੈ ਵੱਧ ਹੈ, ਉਹ ਨਗਾਲ ਹੈ। ਤੇ ਜਿਹੜਾ ਹੈ ਜਲਾਰ ਜਿਹੜੀ ਤੁਸੀਂ ਕਹਿ ਰਹੇ ਹੋ ਬਿਲਕੁਲ ਸਹੀ ਹੋ ਸਕਦੀ ਹੈ, ਇਸ ਤਰ੍ਹਾਂ ਵੀ ਹੋ ਸਕਦਾ। ਹਾਂਜੀ। ਜਾਂ ਦੂਸਰਾ ਇੱਕ ਹੋਰ ਮੇਰੇ ਦਿਨ ਚਾਹੀ ਸੀ, ਇਹਦਾ ਮਤਲਬ ਇਹ ਵੀ ਹੁੰਦਾ ਜਿਵੇਂ ਕਿ ਜਲਾਰ ਦਾ ਜਿਹੜਾ ਪਾਣੀ ਹੈ ਜਦੋਂ ਆਪਣਾ ਰਸਤਾ ਬਣਾ ਕੇ ਖੇਤਾਂ ਵੱਲ ਜਾਂਦਾ ਹੈ ਤੇ ਉਹਨਾਂ ਨੂੰ ਸਰਸਬਜ਼ ਕਰ ਦਿੰਦਾ ਹੈ, ਇਸ ਤਰ੍ਹਾਂ ਇਸ਼ਕ ਵੀ ਜਿਹੜਾ ਉਹ ਸੁੱਕੀ ਜ਼ਮੀਨ ਨੂੰ ਆਪਣੇ ਆਂਸੂ ਨਾਲ ਹਰਾ ਕਰ ਦਿੰਦਾ ਹੈ। ਇਹ ਵੀ ਇੱਕ ਰਮਜ਼ ਮੇਰੇ ਚਾਹੀ ਸੀ ਇੰਟਰਪ੍ਰੀਟੇਸ਼ਨ ਇਹਦੀ। ਹਾਂ, ਉਹ ਭਿਉਂ ਦਿੰਦਾ ਜੀ।
ਬੰਦੇ ਨੂੰ ਉਹਦੇ ਜ਼ਹਿਨ ਨੂੰ। ਹਾਂਜੀ ਹਾਂਜੀ ਮੈਂ ਇਹਦੇ 'ਚ ਕੀ ਵਾਧਾ ਕਰਨਾ ਕਿ ਕੰਧ ਦਾ ਵੈਰੀ ਕਲਰ ਆ, ਜਿਹੜੀ ਕੰਧ ਦਾ ਵੈਰੀ ਕਲਰ ਆ, ਇੱਕ ਤੇ ਹੁੰਦੀ ਹੈ ਨਾ ਕੰਧ ਨੂੰ ਉਹ ਦਰਿਆ ਦੀ ਉਹ ਲੱਗ ਜਾਂਦੀ ਹੈ, ਵਾੜ ਲੱਗ ਜਾਂਦੀ ਹੈ। ਕੰਧ ਦਾ ਵੈਰੀ ਕਲਰ ਆ, ਕਲਰ ਜਿਹੜਾ ਨਾ ਉਹ ਕੰਧ ਭਾਵੇਂ ਕੱਚੀ ਹੋਏ ਭਾਵੇਂ ਉਹ ਸੀਮੈਂਟ ਦੀ, ਉਹਨੂੰ ਕੰਧ ਨੂੰ ਜਦੋਂ ਉਹ ਕਲਰ ਲੱਗ ਜਾਂਦਾ ਨਾ ਉਹ ਡਿੱਗ ਜਾਂਦੀ ਹੈ। ਤੇ ਉਹ ਇਹਦੇ 'ਚ ਮੇਰੇ ਖਿਆਲ ਇਹ ਦੱਸਣਾ ਉਹ ਬਿਆਨਕਾਰੀ ਹੈ ਇਸ਼ਕ ਦੀ ਜਿਹੜੀ ਹੈ ਨਾ, ਚੀਜ਼ਾਂ ਜਿਸ ਤਰ੍ਹਾਂ ਵਹਿਣ ਜਲਾਣਾ ਡੈਕ ਤੇ ਜਿਹੜਾ ਡੇਕ ਦੇ ਉੱਤੇ ਜਦੋਂ ਪਾਣੀ ਫੁੱਲ ਭਰਿਆ ਹੁੰਦਾ ਨਾ, ਜਦੋਂ ਹਵਾ ਚੱਲਦੀ ਹੈ ਉਹ ਜਿਸ ਤਰ੍ਹਾਂ ਉਹ ਝੱਲਾਂ ਨਹੀਂ ਉੱਠਦੀਆਂ, ਉਹਦੇ ਤੇ ਲਹਿਰਾਂ ਉੱਠਦੀਆਂ ਨੇ। ਇਸ਼ਕ ਦੀ ਰਵਾਨੀ ਇੰਨੀ ਜ਼ਿਆਦਾ ਹੈ ਤੇ ਇਸ਼ਕ ਇੰਨਾ ਰਵਾਂ ਹੈ ਕਿ ਜਿਸ ਤਰ੍ਹਾਂ ਪਾਣੀ ਜਦੋਂ ਇੱਕ ਬੰਨੇ ਉਹ ਖੂਹ ਤੋਂ ਪਾਣੀ ਨਿਕਲੇ ਜਾਂ ਕਿਸੇ ਦਰਿਆ ਤੋਂ ਨਿਕਲੇ, ਜਦੋਂ ਇੱਕ ਸੁੱਕੀ ਆੜ ਵਿੱਚ ਉਹ ਪੈਂਦਾ ਹੈ ਤੇ ਉਹ ਵਗਦਾ ਹੀ ਚਲਾ ਜਾਂਦਾ ਹੈ, ਇੰਨੀ ਉਹਦੀ ਰਵਾਨੀ ਹੈ ਇਸ਼ਕ ਦੀ। ਤੇ ਇਹ ਇਸ਼ਕ ਜਿਹੜਾ ਇਹ ਕੰਧਾਂ ਨੂੰ ਕਲਰ ਤਰ੍ਹਾਂ ਖੋੜ ਦਿੰਦਾ ਹੈ ਤੇ ਇਹ ਉਂਝ ਹੀ ਹੈ ਜਿਸ ਤਰ੍ਹਾਂ ਉਨਾ ਹੀ ਦੁਸ਼ਮਣ ਹੈ ਜਿੰਨੀ ਮੱਛੀ ਦੀ ਜਾਲ, ਜਾਲ ਮੱਛੀ ਦਾ ਦੁਸ਼ਮਣ ਹੈ ਵਗੈਰਾ ਵਗੈਰਾ। I think that's a good point. It's a power of ਇਸ਼ਕ। ਮੈਂ ਖਿਆਲ ਇੱਥੇ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਇਸ਼ਕ ਦੀ ਕਿੰਨੀ ਪਾਵਰ ਹੈ ਕਿ ਜਿਵੇਂ ਪਾਣੀ ਕੇ ਕੋਈ ਚੀਜ਼ ਖਲੋ ਨਹੀਂ ਸਕਦੀ, ਇਸ ਤਰ੍ਹਾਂ ਇਸ਼ਕ ਦੀ ਕੋਈ ਨਹੀਂ ਖਲੋ ਸਕਦੀ। ਗੁਰਦਾਸ ਜੀ ਆਏ ਨੇ, ਵੈਲਕਮ ਗੁਰਦਾਸ ਜੀ। ਹਾਂ ਜੀ। ਅਗਲਾ ਮੈਂ ਪੜ੍ਹਨਾ ਸਰ। ਇਹ ਇੱਕ ਥੋੜੀ ਜਿਹੀ ਸਹੀਦ ਸਾਹਿਬ ਇੱਕ ਹੋਰ ਮੈਂ ਨੋਟਸ ਮੈਨੂੰ ਨਜ਼ਰ ਆਇਆ ਜੀ ਕਿ ਉਹਨੇ ਕਿਹਾ ਕਿ ਜਿਹੜੀਆਂ ਡੀਗ ਦੀਆਂ ਜਲਾਰਾਂ ਨੇ ਉਹ ਇਸ਼ਕੇ ਦਾ ਫਲੋ ਪੈਦਾ ਕਰਦੀਆਂ ਨੇ। ਇਹ ਵੀ ਇੱਕ ਨੇ, ਕਿਉਂਕਿ ਜਿਹੜਾ ਨਗਾਲ ਹੈ ਉਹ ਫਲੋ ਹੈ ਪਾਣੀ ਦਾ ਜਿਹੜਾ ਨਾ, ਤੇ ਉਹਨੇ ਕਿਹਾ ਕਿ ਇਸ਼ਕ ਦੀ ਜਿਹੜੀ ਜਲਾਰ ਨਿਕਲੀ ਹੈ, ਉਹਨੇ ਉਹ ਜਿਹੜੀ ਜਲਾਰ ਨਿਕਲੀ ਹੈ ਉਹਨੇ ਇਸ਼ਕ ਦਾ ਫਲੋ ਪੈਦਾ ਕੀਤਾ ਹੈ। ਇੱਕ ਉਹਨੇ ਇਹ ਵੀ ਇਹਦੀ ਕੀਤੀ। ਉਹ ਵੈਸੇ ਵੀ ਅਸੀਂ ਲਿਟਰਲੀ ਪਾਣੀ ਜਿਹੜਾ ਹੈ ਉਹ ਸਿੰਬਲ ਆਫ ਲਾਈਫ ਵੀ ਲੈਂਦੇ ਆ ਲਿਟਰੇਚਰ 'ਚ। ਹਾਂ, ਔਰ ਡੀਗ ਤੇ ਉਹਨੇ ਇਹ ਦੂਜਾ ਵੀ ਕਦੀ ਕਿਹਾ, ਨਗਾਲ ਉਹਨੇ ਕਿਹਾ ਕੰਟੀਨਿਊਅਸ ਫਲੋ ਆਫ ਵਾਟਰ ਹੈਗਾ ਇਹ ਜਿਹੜਾ ਇਹ ਕਦੀ ਨਹੀਂ ਰੁਕਦਾ ਨਹੀਂ ਹੈ। ਇਸ਼ਕ ਜਿਹੜਾ ਹੈ ਉਹ ਐਵਰ ਗ੍ਰੀਨ ਹੈ, ਐਵਰ ਫਲੋਇੰਗ ਹੈ। ਹਾਂ, ਐਵਰ ਫਲੋਇੰਗ ਹੈ। ਉਹਦੀ ਜਲਾਰ ਜਿਹੜੀ ਹੈ ਪਾਣੀ ਆ ਰਿਹਾ ਔਰ ਜਾ ਰਿਹਾ। ਹਾਂ ਦੂਜਾ ਜੀ ਕਦੀ ਅਗਰ ਗੁਰਦਾਸ ਜੀ, ਕੀ ਹਾਲ ਹੈ? ਠੀਕ ਠਾਕ ਹੋ ਗੁਰਦਾਸ ਸਾਹਿਬ? ਮੈਂ ਕਿਹਾ ਲਿਸਨਿੰਗ ਮੋਡ ਤੇ ਹੈਗੇ ਨੇ ਫੋਨ ਦੀ। ਦੂਜਾ ਜਿਹੜਾ ਪਾਣੀ ਇਰੀਗੇਸ਼ਨ ਦਾ ਪਾਣੀ ਹੁੰਦਾ ਨਾ, ਅਗਰ ਖੂਹ ਤੋਂ ਪਾਣੀ ਆ ਰਿਹਾ ਜਾਂ ਨਹਿਰ ਤੋਂ ਪਾਣੀ ਆ ਰਿਹਾ ਜਾਂ ਦਰਿਆ ਦਾ ਆ ਰਿਹਾ, ਤਾਂ ਮੋਗਾ ਜਦੋਂ ਇੱਕ ਦਫਾ ਖੋਲੋ ਨਾ ਤੇ ਪਾਣੀ ਦੀ ਫਿਰ ਜਿਹੜੀ ਉਹ ਰਵਾਨੀ ਹੁੰਦੀ ਹੈ ਨਾ, ਉਹ ਇੰਜ ਜਿਸ ਤਰ੍ਹਾਂ ਛਾਲਾਂ ਮਾਰਦਾ ਜਾ ਰਿਹਾ ਹੁੰਦਾ ਨਾ, ਉਹ ਦੇਖਣ ਵਾਲੀ ਹੁੰਦੀ ਹੈ। ਇਸ਼ਕ ਉਸ ਤਰ੍ਹਾਂ ਹੋ ਜਾਂਦਾ। ਇਹਦੇ ਵਿੱਚ ਇਹ ਜਿਹੜੀ ਸ਼ਾਇਰੀ ਦਾ ਜਿਹੜਾ ਕਮਾਲ ਹੈ ਉਹ ਹੈਗਾ ਕਿ ਜਲਾਰਾਂ ਜਿਹੜੀਆਂ ਨੇ ਪਿੰਡਾਂ ਵਿੱਚ ਹੁੰਦੀਆਂ ਨੇ ਔਰ ਨਗਾਲ ਵੀ ਹੁੰਦੀਆਂ। ਪਾਣੀ ਤੇ ਵਾਈ ਬੀਜੀ ਨਾਲ ਉਹਦਾ ਸਭ ਤੋਂ ਗਹਿਰਾ ਤਾਲੁਕ ਹੈ ਪਾਣੀ ਦਾ। ਤੇ ਉਹ ਇਹ ਤੁਸੀਂ ਦੇਖੋ ਕਿ ਸ਼ਾਇਰ ਜਿਹੜਾ ਹੈ ਉਹ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਹੈ ਉਹਨਾਂ ਦੀ, ਕਿਸਾਨਾਂ ਦੀ ਜਾਂ ਲੋਕਾਂ ਦੀ, ਉਹਦੇ ਵਿੱਚੋਂ ਰਮਜ਼ ਬਣਾ ਰਿਹਾ ਇਸ਼ਕ ਦੀ। ਇਹ ਜਿਹੜੀ ਹੈ ਤਾਂ ਕਿ ਮੇਰੀ ਗੱਲ ਜਿਹੜੀ ਹੈ ਉਹਨਾਂ ਨੂੰ ਉਹ ਰਮਜ਼ ਵੀ ਸਮਝ ਆ ਰਹੀ ਹੈ, ਸਿੰਬਲ ਵੀ ਸਮਝ ਆ ਰਿਹਾ ਔਰ ਵੈਸੇ ਵੀ ਸਮਝ ਆ ਰਹੀ ਗੱਲ ਦੀ ਜਿਹੜੀ ਉਹ ਕਰ ਰਿਹਾ ਸ਼ਾਇਰ। ਔਰ ਜ਼ੁਬੈਰ ਸਾਹਿਬ ਉਹਨਾਂ ਦੀ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਉਹਦੇ ਵਿੱਚੋਂ ਸਿੰਬਲ ਲੈ ਰਿਹਾ ਹੈ ਤਾਂ ਕਿ ਉਹਨਾਂ ਨੂੰ ਔਖਾ ਨਾ ਸਮਝਣ ਜੀ। ਹਾਂ, ਮਤਲਬ ਕਿ ਜਿਹੜੀ ਉਹ ਮਿਹਨਤ ਹੈ ਨਾ, ਪਾਣੀ ਵਾਈ ਬੀਜੀ ਕਰਨਾ, ਮਿਹਨਤ ਕਸ਼ ਹੈ, ਉਹਨਾਂ ਦੀ ਮਿਹਨਤ ਹੈ, ਵਰਕਿੰਗ ਹੈ, ਉਹਦੇ ਵਿੱਚੋਂ ਉਹ ਲੈ ਕੇ ਆਉਂਦਾ ਹੈ ਜਿਹੜਾ, ਤਾਂ ਕਿ ਉਹਨਾਂ ਨੂੰ ਫੌਰਨ ਠੱਕ ਕਰਕੇ ਸਮਝ ਆਏਗੀ ਅੱਛਾ ਜੀ ਇਹ ਗੱਲ ਹੋ ਰਹੀ। ਵਾਹ, ਥੈਂਕ ਯੂ। ਹਾਂ ਜੀ, ਆਪਣਾ ਚਲੋ ਜੀ, ਮੈਂ ਅਗਲਾ ਪੜ੍ਹਦਾ। ਹਾਂ ਜੀ। ਕਰਮੋਂ ਨੂੰ ਸਾਹਿਬਾਂ ਦੀ ਪੱਕੀ, ਇਹ ਨੰਬਰ 62 ਹੈ ਸਟੈਂਜ਼ਾ। ਉੱਠ ਬਹੁ ਦਾਦਾ ਬਾਹਮਣਾ, ਆਵੀਂ ਮੇਰੇ ਕਾਮ, ਦੁੱਧ ਪਿਓਸੋਂ ਘਿਓ ਦਾ ਸੋਨਾ ਕਰਸਾਂ ਦਾਨ, ਘੋੜਾ ਦੇਸਾਂ ਚੜ੍ਹਨ ਨੂੰ ਕਾਠੀ ਸਨੇ ਲਗਾਮ, ਜਾਂਜਾਂ ਜਿਉਆਂ ਸਾਹਿਬਾਂ ਖਾਵੀਂ ਪਿਆ ਇਨਾਮ, ਜੇ ਕੰਮੀ ਏ ਜੱਦ ਦਾ ਮਿਰਜ਼ਾ ਇੱਥੇ ਆਉਣ। ਹਾਂ, ਇਹ ਤਾਂ ਸਾਫ਼ ਹੈ, ਜ਼ਿਆਦਾ ਇਹਦੇ ਚ ਮੁਸ਼ਕਿਲ ਨਹੀਂ ਹੈ ਕੋਈ ਲਫ਼ਜ਼। ਦਾਦਾ ਜਿਹੜਾ ਲਫ਼ਜ਼ ਦਾਦਾ ਤੇ ਅਸੀਂ ਉਹਨੂੰ ਵੀ ਕਹਿੰਦੇ ਹਾਂ ਗ੍ਰੈਂਡ ਫਾਦਰ ਨੂੰ, ਲੇਕਿਨ ਦਾਦਾ ਜਿਹੜਾ ਦਾਦ ਤੋਂ ਵੀ ਨਿਕਲਿਆ। ਦਾਦ ਮੈਨੇ ਇਹਨਾਂ ਥੱਲੇ ਵੀ ਲਿਖਿਆ, ਇਹਨਾਂ ਨੇ ਮਤਲਬ ਲਿਖਿਆ ਹੈ ਇਨਾਮ,
ਜਾਂ ਇਨਾਮ 'ਚ ਦਿੱਤੀ ਹੋਈ ਗਿਫਟਿਡ, ਕਿ ਮੇਰੇ ਉੱਠ ਬੋ ਉਹਨੂੰ ਦਾਦਾ ਬਾਹਮਣਾ ਕਹਿ ਰਹੀ ਹੈ ਕਿ ਮੇਰੇ ਗਿਫਟਿਡ ਬਾਹਮਣਾ ਜਿਹੜਾ ਹੈ, ਮੇਰੇ ਇਨਾਮ ਵਾਲੇ ਬਾਹਮਣਾ। ਔਰ ਮਰਾਸੀਆਂ ਨੂੰ ਵੀ ਪਿੰਡਾਂ 'ਚ ਦਾਦਾ ਕਿਹਾ ਜਾਂਦਾ ਸੀ। ਸ਼ਹਿਰਾਂ ਵਿੱਚ ਬਦਮਾਸ਼ ਨੂੰ ਦਾਦਾ ਕਹਿੰਦੇ ਨੇ। ਤੇ ਬਹਿਰਹਾਲ ਪੁਰਾਣਾ ਲਫ਼ਜ਼ ਹੈ ਪੰਜਾਬ ਦਾ, ਬੋਲੀ ਦਾ। ਉਹ ਕਹਿੰਦਾ ਮੇਰੇ ਦਾਦਿਆ, ਮੇਰੇ ਗਿਫਟਿਡ ਤੋਹਫੇ ਵਾਲਿਆ, ਜਾਂ ਜੋ ਵੀ ਹੈ, ਉਹ ਤੂੰ ਉੱਠ ਤੇ ਮੇਰੇ ਕੰਮ ਆ। ਇਹ ਹੁਣ ਕਹਿ ਰਹੀ ਦੁੱਧ ਵੀ ਮੈਂ ਤੈਨੂੰ ਦੇਵਾਂਗੀ, ਸੋਨਾ ਵੀ ਦਾਨ ਕਰਾਂਗੀ ਤੈਨੂੰ, ਘੋੜਾ ਵੀ ਦਿਆਂਗੀ, ਕਾਠੀ ਵੀ ਦਿਆਂਗੀ, ਔਰ ਜਾਂ ਜੀਵਾਂ ਸਾਹਿਬਾਂ ਖਾਵੇਂ ਪੇ, ਜਦ ਤੱਕ ਮੈਂ ਜੀਵਾਂਗੀ, ਜਦ ਤੱਕ ਮੈਂ ਜ਼ਿੰਦਾ ਰਹਾਂਗੀ, ਤੈਨੂੰ ਇਨਾਮ ਮਿਲੇਗਾ। ਇਹ ਜਿਹੜਾ ਨਾ, ਇਹ ਹੈਗੀ ਕਿ ਇਹ ਨਹੀਂ ਕਿ ਮੈਂ ਤੈਨੂੰ ਭੁੱਲ ਜਾਵਾਂਗੀ। ਜੇ ਕਮੀ ਹੈ ਜੱਦ ਦਾ, ਜੇ ਤੂੰ ਜੱਦ ਦਾ ਯਾਨੀ ਕਿ ਨਸਲ ਦਾ ਬੰਦਾ ਹੈ, ਤੇ ਫਿਰ ਤੂੰ ਮਿਰਜ਼ੇ ਨੂੰ ਇੱਥੇ ਲੈ ਕੇ ਆ। ਹਾਂਜੀ ਜ਼ੁਬੈਰ ਸਾਹਿਬ, ਹਾਂਜੀ ਇਸ ਬੰਦ ਤੋਂ ਲੱਗ ਰਿਹਾ ਕਿ ਜਿਵੇਂ ਬਾਹਮਣਾ ਥੋੜਾ ਜਿਹਾ ਰੈਜ਼ਿਸਟ ਕਰਦਾ ਪਿਆ, ਜਾ ਨਹੀਂ ਰਿਹਾ, ਤੇ ਇਹ ਇਹਨੂੰ ਇਨਸਾਈਟ ਕਰ ਰਹੀ ਏ, ਲਾਲਚ ਦੇ ਰਹੀ ਏ ਕਿ ਤੂੰ ਜਾ, ਤੈਨੂੰ ਮੈਂ ਇਹ ਦਿਆਂਗੀ, ਇਹ ਦਿਆਂਗੀ, ਤੂੰ ਚਲਾ ਹਾਂ। ਜਾ। ਤੇ ਉਹ ਇਹਦੇ ਜਿਵੇਂ ਵਿੱਚ ਹਾਂਜੀ, ਇਹਦੇ ਵਿੱਚ ਇੱਕ ਬੜੀ ਉਹਨੇ ਸ਼ਰਾਰਤ ਕੀਤੀ ਹੈ ਹਾਫਿਜ਼ ਬਰਖੁਰਦਾਰ ਨੇ। ਉੱਤੇ ਉਹਨੂੰ ਦਾਦਾ ਕਿਹਾ, ਤੇ ਹਾਂ, ਆਖਰੀ ਲਾਈਨ 'ਚ ਉਹਨੂੰ ਕਹਿ ਰਹੀ ਹੈ ਕਮੀ। ਜੇ ਕਮੀ ਹੈ ਜੱਦ ਦਾ। ਯਾਨੀ ਕਿ ਉਹ ਸਾਰੇ ਪੈਂਤਰੇ ਵਰਤ ਰਹੀ ਹੈ, ਇਹ ਤੁਸੀਂ ਇਹ ਹਾਂ, ਕਹਿ ਸਕਦੇ ਹੋ ਕਿ ਇਹ ਉਹ ਸਾਰੀਆਂ ਸਟ੍ਰੈਟਜੀਜ਼ ਜਿਹੜੀਆਂ ਨੇ ਉਹ ਵਰਤ ਰਹੀਆਂ ਜਾ ਰਹੀਆਂ। ਇਹ ਕਰਮੂ ਨੂੰ ਸਾਹਿਬਾਂ ਦੀ ਪੱਕੀ, ਇਹ ਪੱਕੀ ਦਾ ਲਫ਼ਜ਼ੀ ਮਤਲਬ ਕੀ ਹੋਏਗਾ? ਆ ਕਰਮੂ ਨੂੰ ਸਾਹਿਬਾਂ ਦੀ ਪੱਕਾ ਕਰਾਣਾ, ਯਾਨੀ ਕਿ ਇਨਸ਼ੋਰ ਕਰਨਾ ਅੱਛਾ ਅੱਛਾ ਅੱਛਾ, ਪੱਕਾ ਕਰਦੀ ਪਈ ਕਿ ਕਿ ਕੰਮ ਕਰ। ਪੱਕਾ ਰਹੇ ਹੁਣ, ਇਹ ਗੱਲ ਮੈਂ ਪੱਕੀ ਹੈ, ਅੱਛਾ ਪੱਕਾ ਕਰਾ ਰਹੀ ਹੈ ਕਿ ਇਹ ਤੂੰ ਕੰਮ ਜ਼ਰੂਰ ਕਰਨਾ। ਅੱਛਾ, ਮੈਂ ਇਹ ਪਿੰਡਾਂ ਪੱਕੀ। 'ਚ ਟਰਮ ਇਸਤੇਮਾਲ ਹੁੰਦੀ ਹੈ ਕਿ ਗੱਲ ਪੱਕੀ ਕਰਕੇ ਆਣਾ, ਰਿਸ਼ਤਾ ਕਰਕੇ ਹਾਂ, ਆਓ ਤੇ ਪੱਕੀ ਕਰਕੇ ਆਣਾ ਹੁੰਦਾ ਲਫ਼ਜ਼। ਅੱਛਾ ਅੱਛਾ ਅੱਛਾ, ਗੁੱਡ ਗੁੱਡ, ਹਾਂ ਠੀਕ। मैं फकी वाल जा रहा था बार बार। ਪੱਕੀ ਗੱਲ, ਮੈਨੂੰ ਫਕੀ ਦੇ ਦੀ। ਪੱਕੀ ਤੇ ਉਹ ਦੋ ਚਸ਼ਮੀ ਆਏਗੀ ਉਹਦੇ 'ਚ। ਠੀਕ ਹੈ ਜੀ। ਹਾਂਜੀ, ਕੋਈ ਸਵਾਲ ਤੇ ਨਹੀਂ ਗਾ? ਗੁਰੂ ਗੋਬਿੰਦ ਸਾਹਿਬ ਪੜ੍ਹੀ ਅੱਗੇ। ਜੀ ਅੱਛਾ, ਬੰਦ ਹੈਗਾ ਜੀ 63। ਜਵਾਬ ਕਰਮੂ, ਲੱਖੋਂ ਕੱਢੀਆਂ ਬੁੱਤੀਆਂ, ਐ ਨਾ ਕੱਢੀ ਜਾ, ਖਾਨ ਖੀਵੇ ਦੀ ਬੇਟੜੀ, ਆਂਦਾ ਗਰਜ਼ ਨਵਾ, ਛੋੜ ਪੁਰਾਣੀ ਦੋਸਤੀ, ਨਵੀਂ ਕਿਤੇ ਵਾਲਾ, ਨਿੱਕਿਆਂ ਹੁੰਦੀਆਂ ਦੋਸਤੀ, ਮੰਨੋ ਛੜੀ ਉਸ ਲਾ। ਅੱਛਾ, ਹੁਣ ਦੇਖਿਆ ਹੋਰ ਕਰਦਾ ਪਿਆ ਜੀ। ਹਾਂਜੀ, ਬੁੱਤੀ ਜਿਹੜਾ ਲਫ਼ਜ਼ ਹੈ ਨੂੰ ਅਸੀਂ ਥੋੜਾ ਜਿਹਾ ਬੋਲਾਂਗੇ ਤੇ ਗੱਲਬਾਤ ਕਰਾਂਗੇ। ਇਹਦਾ ਇੱਕ ਤੇ ਇਹੀ ਹੈਗਾ ਕਿ ਜੀ ਮੁਸ਼ਕਲ ਕੰਮ ਨੂੰ ਹੱਲ ਕਰਨਾ, ਜਾਂ ਸਰ ਕਰਨਾ, ਜਾਂ ਮਸਲੇ ਨੂੰ ਨਿਬੇੜਨਾ, ਇੱਕ ਤੇ ਇਹ ਇਹਦਾ ਮਤਲਬ ਹੈ। ਲੇਕਿਨ ਇਹਦੇ ਮਤਲਬ ਮੇਰੇ ਹਿਸਾਬ ਵਿੱਚ ਹੋਰ ਵੀ ਹੈਗੇ ਨੇ। ਬੁੱਤੀਆਂ ਜਿਹੜਾ ਹੈ, ਇੱਕ ਮੈਂ ਵੀ ਕਰ ਲਾਂ। ਇਹ ਜਿਹੜਾ ਪੁਰਾਣਾ ਸਰਵੇਇੰਗ ਦਾ ਨਿਜ਼ਾਮ ਸੀ ਨਾ ਪਿੰਡਾਂ 'ਚ ਜ਼ਮੀਨਾਂ ਦਾ, ਉਹਦੇ 'ਚ ਜੀ ਜਦੋਂ ਆਉਂਦੇ ਸਨ ਨਾ, ਤੇ ਇੱਕ ਜਿੱਥੇ ਜ਼ਮੀਨ ਦਾ ਕੋਨਾ ਬਣਦਾ ਸੀ ਨਾ, ਉੱਥੇ ਇੱਕ ਗੱਡ ਦਿੰਦੇ ਸਨ। ਜੀ ਤੇ ਉਹ ਕੁਝ ਅਰਸੇ ਬਾਅਦ ਉਹ ਗਾਇਬ ਹੋ ਜਾਂਦੀ ਸੀ, ਫਿਰ ਉਹਨੂੰ ਲੱਭਣਾ ਬੜਾ ਔਖਾ ਹੁੰਦਾ ਸੀ। ਜਦੋਂ ਜ਼ਮੀਨ ਤਕਸੀਮ ਕਰਨੀ ਹੁੰਦੀ ਸੀ, ਤੇ ਉਹ ਕਹਿੰਦੇ ਬੁੱਤੀ ਹੱਲ ਨਹੀਂ ਹੁੰਦੀ ਪਈ। ਬੇਸਿਕਲੀ ਉੱਥੋਂ ਨਿਕਲਿਆ ਕਿ ਬੁੱਤੀ ਦਾ ਮਸਲਾ ਹੱਲ ਨਹੀਂ ਹੋ ਰਿਹਾ, ਕਿਉਂਕਿ ਉਹ ਜਦੋਂ ਜ਼ਮੀਨ ਵੰਡੀ ਜਾਂਦੀ ਹੈ ਨਾ, ਉਹ ਬੁੱਤੀ ਗਵਰਨਮੈਂਟ ਲਾਉਂਦੀ ਹੁੰਦੀ ਸੀ। ਹਾਂ, ਪਹਿਲਾਂ ਤੇ ਇਹਨਾਂ ਵੈਸੇ ਨੇ ਬੁੱਤੀ, ਇਹ ਇੱਕ ਬੁੱਤੀ ਜਮਾ ਦੀ ਬੁੱਤੀ ਦੀ ਜਮਾ ਹੈ। ਇਹ ਵੰਗਾਰ ਵੀ ਹੈ, ਬੇਕਾਰ ਵੀ ਹੈ, ਅੜਿਆ ਹੋਇਆ ਕੰਮ ਵੀ ਹੈ, ਕਢਾਵਣਾ ਕੰਮ ਕਰਕੇ ਮਜਬੂਰ ਕਰਕੇ ਕੰਮ ਕਰਵਾਉਣਾ। ਮਾਈਲਸਟੋਨ ਵੀ ਬੁੱਤੀ ਹੁੰਦਾ ਹੈ, ਜਿਹੜੀਆਂ ਸੜਕਾਂ ਤੇ ਨਹੀਂ ਲਾਈਆਂ ਹੁੰਦੀਆਂ, ਜੀ ਉਹ ਵੀ ਜੀ ਬੁੱਤੀ ਹੋ ਸਕਦੇ। ਕੋਈ ਵੀ ਨਿਸ਼ਾਨ ਜਿਹੜਾ ਨਾ ਉਹਦਾ, ਜਿਹੜੀ ਦਿਮਾਗ ਜੀ 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 ਸਰ। ਹਾਂ, ਠੀਕ ਹੈ। ਵੈਸੇ ਟਿਪੀਕਲੀ ਜਿਹੜੀ ਬੁੱਤੀ ਹੈ ਨਾ, ਇਹ ਸਰਵੇਅਰ ਨੇ ਲਾਈ ਹੁੰਦੀ ਸੀ ਪੁਰਾਣੇ ਵਕਤਾਂ 'ਚ, ਜਿਸ ਤਰ੍ਹਾਂ ਹੁਣ ਇੱਥੇ ਵੀ ਅੱਜ ਕੱਲ੍ਹ ਮਾਡਰਨ ਦੌਰ 'ਚ ਨਾ ਜ਼ਮੀਨ 'ਚ ਲਾਈ ਹੁੰਦੀ ਹੈ ਉਹਨਾਂ ਨੇ। ਉਹ ਇੱਕ ਜੀ ਪੱਥਰ ਜਿਹਾ ਹੁੰਦਾ ਸੀ ਨੁੱਕਰ ਵਿੱਚ,
ਜੀ ਜਿੱਥੇ 3 ਬੰਦੇ ਦੀ ਜ਼ਮੀਨ ਆਉਂਦੀ ਸੀ ਨਾ, ਉੱਥੇ ਨੁੱਕਰ 'ਚ ਲੱਗਾ, ਉੱਥੋਂ ਜ਼ਮੀਨ ਦੀ ਅੱਗੇ ਫਰਮਾਇਸ਼ ਸ਼ੁਰੂ ਹੁੰਦੀ ਸੀ। ਤੇ ਉਹ ਕਈ ਦਫ਼ਾ ਜ਼ਮੀਨ ਦੇ ਅੰਦਰ ਚਲੀ ਜਾਂਦੀ, ਫਿਰ ਉਹ ਬੁੱਤੀ ਨਹੀਂ ਸੀ ਨਿਕਲਦੀ, ਫਿਰ ਕਹਿੰਦੇ ਬੁੱਤੀ ਹੱਲ ਕਰੋ, ਇਹਦੀ ਬੁੱਤੀ ਲੱਭੋ ਪਹਿਲਾਂ। ਹਮ। ਬਹਰਹਾਲ ਉਹ ਇਹੀ ਕਹਿ ਰਹੀ ਹੈ ਕਿ ਇਹ ਕੋਈ ਐਸਾ ਪ੍ਰੋਬਲਮ ਹੈ, ਕੋਈ ਐਸਾ ਜਿਹੜਾ ਮਸਲਾ ਹੈ ਜਿਹੜਾ ਮੇਰੇ ਕੋਲੋਂ ਰਿਜ਼ੋਲਵ ਨਹੀਂ ਹੋ ਰਿਹਾ। ਮੈਂ ਬੁੱਤੀਆਂ ਕੱਢ ਰਹੀ ਹਾਂ, ਇੱਥੋਂ ਕੱਢੀਆਂ ਬੁੱਤੀਆਂ, ਮੈਂ ਲੱਖਾਂ ਬੁੱਟੀਆਂ ਪਹਿਲੇ ਕੱਢ ਚੁੱਕੀ ਹਾਂ, ਮੈਂ ਬੜੇ ਮਸਲੇ ਹੱਲ ਕੀਤੇ ਨੇ, ਲੇਕਿਨ ਇਹ ਜਿਹੜਾ ਮਸਲਾ ਹੈਗਾ ਮਿਰਜ਼ੇ ਵਾਲਾ, ਇਹ ਮੇਰੇ ਕੋਲੋਂ ਹੱਲ ਨਹੀਂ ਹੋ ਰਿਹਾ। ਇਹ ਕਰਮੂ ਜਵਾਬ ਦੇ ਰਿਹਾ ਉਹਨੂੰ, ਸਾਹਿਬਾਂ ਨੂੰ, ਕਿ ਇਹ ਜਿਹੜੀ ਤੂੰ ਗੱਲ ਕਰ ਰਹੀ ਹੈ ਇਹਦੀ ਮੈਨੂੰ ਸਮਝ ਨਹੀਂ ਆ ਰਹੀ ਕਿ ਜਾ ਕੇ ਮੈਂ ਮਿਰਜ਼ੇ ਨੂੰ ਲੈ ਕੇ ਆਵਾਂ। ਇਹ ਜਿਹੜਾ ਤੇਰਾ ਮਸਲਾ ਹੈ, ਇਹਦਾ ਮੈਨੂੰ ਹੱਲ ਨਹੀਂ ਮਿਲ ਰਿਹਾ। ਮੈਂ ਬੜੇ ਬੜੇ ਮਸਲੇ ਹੱਲ ਕੀਤੇ ਨੇ, ਕਿਉਂਕਿ ਮਰਾਸ਼ੀ ਹੈ, ਕਰਮੂ ਹੈ, ਔਰ ਬਾਹਮਣ ਵੀ ਹੈ, ਤੇ ਉਹਨੂੰ ਇਹੋ ਜਿਹੀ ਚੀਜ਼ਾਂ ਨਾਲ ਵਾਹ ਪੈਂਦਾ ਰਹਿੰਦਾ ਹੈ, ਕਿਉਂਕਿ ਲੋਅਰ ਕਲਾਸ ਦਾ ਬੰਦਾ ਹੈ, ਤੇ ਉਹ ਕਹਿੰਦਾ ਬੜੇ ਬੜੇ ਮੈਂ ਮਸਲੇ ਹੱਲ ਕੀਤੇ ਨੇ, ਲੇਕਿਨ ਇਹ ਨਹੀਂ ਹੱਲ ਹੋ ਰਿਹਾ। ਥੋੜਾ ਜਿਹਾ ਵੀ ਤੁਸੀਂ ਕਹਿ ਸਕਦੇ ਹੋ ਆਪਣੇ ਆਪ ਨੂੰ ਬੂਸਟ ਕਰ ਰਿਹਾ ਕਿ ਮੈਂ ਬੜੀ ਜਿਹੜਾ ਹਾਂ ਮੈਂ ਬੜੇ ਮਸਲੇ ਹੱਲ ਕਰ ਸਕਦਾ, ਲੇਕਿਨ ਇਹ ਨਹੀਂ ਹੋ ਰਿਹਾ। ਖਾਨ ਖੀਵੇ ਦੀ ਬੇਟੜੀ ਆਂਦਾ ਅਰਜ਼ ਨਵਾ, ਓਏ ਤੂੰ ਬੇਟੀ ਹੈ, ਖਾਨ ਖੀਵੇ ਦੀ ਬੇਟੀ ਹੈ, ਮੈਂ ਤੈਨੂੰ ਅਰਜ਼ ਕਰ ਰਿਹਾ ਵਾਂ ਨੀਵਾਂ ਹੋ ਕੇ, ਝੁਕ ਕੇ, ਛੋੜ ਪੁਰਾਣੀ ਦੋਸਤੀ ਨਵੀਂ ਕਿਤੇ ਵੱਲਾ। ਇਹ ਜਿਹੜੀ ਪੁਰਾਣੀ ਦੋਸਤੀ ਹੈ ਮਿਰਜ਼ਾ ਦੀ ਤੇ ਉਹਦੇ ਸਕੂਲ ਤੋਂ ਤੂੰ ਕੰਨੀ ਲੱਗੀ ਹੋਈ ਹੈ ਮੇਰੇ ਨਾਲ, ਇਹਨੂੰ ਛੱਡ ਤੇ ਨਵੀਂ ਕਿਤੇ ਵੱਲਾ। ਹੁਣ ਇਹ ਗੱਲ ਤੁਸੀਂ ਦੇਖੋ ਕੈਸੀ ਗੱਲ ਕਰ ਰਹੇ ਹੋ ਕਿ ਇਹ ਕਿਆ ਉਹਨੂੰ ਉਹ ਉਹਦਾ ਸਟੇਟਸ ਹੈ ਜਿਹੜੀ ਉਹ ਗੱਲ ਕਰ ਰਿਹਾ। ਇੱਕ ਤੇ ਫਿਰ ਨੂੰ ਕਹਿ ਰਿਹਾ ਹੋਰ ਕਿਤੇ ਇਸ਼ਕ ਲੜਾ ਲੈ, ਹੋਰ ਕਿਤੇ ਦੋਸਤੀ ਕਰ ਲੈ। ਇਹ ਅਜੀਬ ਜੀ, ਇਹ ਬੜੀ ਅਜੀਬ ਜਿਹੀ ਗੱਲ ਕਹਿ ਰਿਹਾ ਉਹ, ਪੁਰਾਣੀ ਦੋਸਤੀ ਛੱਡ ਦੇ ਨਵੀਂ ਲਾ ਲਾ। ਯਾਨੀ ਕਿ ਇਹ ਫਰੀडम ਉਹਨੂੰ ਕਿਹਨੇ ਦਿੱਤੀ ਹੈ ਕਿ ਉਹ ਖਾਨ ਖੀਵੇ ਦੀ ਕਵੀ ਕਹਿ ਰਿਹਾ ਬੇਟੜੀ ਹੈ ਤੂੰ। ਇਸ ਤੋਂ ਸਿਰਫ ਇਹ ਸਾਨੂੰ ਲੱਗਦਾ ਹੈ ਜਿਹੜਾ ਉਸ ਜ਼ਮਾਨੇ ਦਾ ਕਲਚਰ ਸੀ ਉਹਦੀ ਸਾਨੂੰ ਦੱਸ ਪੈਂਦੀ ਹੈ ਕਿ ਉਹ ਜਿਹੜਾ ਮਰਾਸੀ ਹੈ, ਜਿਹੜਾ ਮੁਲਾਜ਼ਮ ਹੈ, ਉਹ ਇੰਨੇ ਫ੍ਰੀ ਵੀ ਸਨ ਮਾਲਕਾਂ ਦੇ ਨਾਲ ਕਿ ਉਹਨਾਂ ਨੂੰ ਸਲਾਹ ਵੀ ਦੇ ਰਹੇ ਨੇ, ਮਦਦ ਵੀ ਦੇ ਰਹੇ ਨੇ, ਔਰ ਇਸ ਤਰ੍ਹਾਂ ਦੀ ਗੱਲ ਕਰ ਰਹੇ ਹਨ। ਨਿੱਕੀਆਂ ਹੁੰਦੀ ਦੋਸਤੀ ਮਨੋਂ ਛੱਡੀ ਉਸਦਾ, ਤੇ ਜਿਹੜੀ ਦੋਸਤੀ ਆ ਉਹਨੂੰ ਤੂੰ ਲਾ ਦੇ। ਹੋਰ ਤੁਸੀਂ ਇਹਦੇ ਚ ਕੋਈ ਗੱਲ ਕਰਨਾ ਚਾਹੋ? ਲਫ਼ਜ਼ ਤੇ ਇਹ ਕੋਈ ਸਟੇਟਸ, ਅੱਛਾ ਨਹੀਂ। ਇਹ ਕਰਮੂ ਜਿਹੜਾ ਨਾ ਸਟੇਟਸ ਕੋ ਦਾ ਸਿੰਬਲ ਹੈ, ਇਹ ਉਸ ਨੂੰ ਰੱਖਣਾ ਚਾਹ ਰਿਹਾ। ਜਿਹੜੀ ਉਹ ਪ੍ਰੀਵੇਲਿੰਗ ਹੈ ਨਾ ਰਵਾਇਤ, ਉਹਨੂੰ ਤੋੜਨਾ ਨਹੀਂ ਚਾਹ ਰਿਹਾ। ਜਿਹੜੀ ਉਹ ਹੈ ਸਾਹਿਬਾਂ, ਉਹਨਾਂ ਨੂੰ ਤੋੜਨਾ ਚਾਹ ਰਹੀ ਤੇ ਉਹਨੂੰ ਇੱਕ ਰੈਜ਼ਿਸਟ ਦੋਨਾ ਚਾਹ ਰਹੀ। ਹਾਂ, ਲੇਕਿਨ ਇਹ ਵੀ ਤੇ ਕਹਿ ਰਿਹਾ ਨਵੀਂ ਕਿਤੇ ਵੱਲਾ, ਨਵੀਂ ਦੋਸਤੀ ਕਰ ਲੈ, ਇਹ ਵੀ ਕਹਿ ਰਿਹਾ ਉਹਨੂੰ। ਜਾਂ ਇਹ ਕਹਿ ਰਿਹਾ ਕਿ ਆਪਣੇ ਇੱਥੇ ਜਿੱਥੋਂ ਦੀ ਰਹਿਣ ਵਾਲੀ ਹੈ, ਇੱਥੇ ਹੀ ਖੀਵੇ ਦੇ ਵਿੱਚ ਹੀ ਕਿਸੇ ਨਾਲ ਦੋਸਤੀ ਕਰ ਲੈ। ਉਹ ਐਡੀ ਦੂਰ ਦਾਨਾਬਾਦ ਦਾ ਮਿਰਜ਼ਾ ਜਿਹੜਾ ਹੈ ਉੱਥੇ ਚਲਾ ਗਿਆ। ਹਾਂਜੀ ਆਪਣੇ ਜੀ ਸ਼ਹੀਦ ਸਾਹਿਬ। ਬੜਾ ਆਓ ਬਸਾਫੀ ਹਾਂਜੀ ਪੁਆਇੰਟ ਤੇ ਨਿੱਕੀਆਂ ਹੁੰਦੀਆਂ ਦੋਸਤੀ ਮੰਨੋ ਛੱਡਿਓ ਸਲਾਹ। ਉਹਨੂੰ ਨਾ ਸਿਰਫ ਹੁਣ ਕਹਿ ਰਿਹਾ ਤੇ ਦੋਸਤੀ ਲਾ ਲੈ, ਬਾਕੀ ਉਹਨੂੰ ਕਹਿ ਰਿਹਾ ਕਿ ਉਹ ਵੀ ਤੈਨੂੰ ਭੁਲਾ ਬੈਠਾ ਹੈ, ਤੂੰ ਫਿਕਰ ਨਾ ਕਰ। ਅਗਰ ਤੂੰ ਨਵੀਂ ਦੋਸਤੀ ਲਾ ਰਹੀ ਹੈ ਤੇ ਤੈਨੂੰ ਕੋਈ ਗਿਲਟ ਫੀਲ ਨਹੀਂ ਕਰਨਾ ਚਾਹੀਦਾ, ਹਾਂ ਉਹ ਵੀ ਭੁਲਾ ਚੁੱਕੇ ਆਓ ਆ ਤੈਨੂੰ। ਇਹ ਵੀ ਚੀਜ਼ਾਂ ਉਹ ਹਾਂ ਪੱਲੇ ਲਾ ਰਹੇ ਆ ਕਿ ਤਾਂ ਕਿ ਉਸ ਪਾਸੇ ਨਾ ਜਾਵੇ। ਆਂਕੋ ਐਸਾ ਨਜ਼ਰ ਆ ਰਿਹਾ ਨਾ ਕਿ ਉਹਦਾ ਕੋਈ ਰਾਬਤਾ ਨਹੀਂ ਹੈ, ਹੂੰ ਕੋਈ ਕੰਟੈਕਟ ਨਹੀਂ ਹੈ, ਕੋਈ ਉਹਦਾ ਮੈਸੇਜ ਨਹੀਂ ਆਇਆ, ਤੇ ਉਹ ਕਹਿ ਰਿਹਾ ਕਿ ਉਹ ਜਦ ਉਹ ਭੁੱਲ ਗਿਆ ਹੈ ਤੇ ਤੂੰ ਹੀ ਭੁੱਲ ਜਾ। ਹੂੰ ਵੈਸੇ ਇਹ ਬੜੀ ਪ੍ਰੈਗਮੈਟਿਕ ਗੱਲਾਂ ਕਰਨ ਡਿਆ ਆ। ਐਡਾ ਜਿਵੇਂ ਤੂੰ ਦੱਸਿਆ ਬੜਾ ਫਰੈਂਕ ਤੇ ਬੜੀਆਂ ਪ੍ਰੈਗਮੈਟਿਕ ਤੇ ਸਟ੍ਰੇਟ ਗੱਲਾਂ ਕਰਨ ਡਿਆ ਆ ਆ ਡਿਸਪਾਈਟ ਨਹੀਂ ਹੈ ਦੀ। ਗੌਹਰ ਸਾਹਿਬ ਦੀ ਗੱਲ ਪਾਰਸ਼ਲੀ ਮੈਂ ਸਮਝਣਾ ਸਹੀ ਹੈ ਕਿ ਉਹ ਹੈ ਸਟੇਟਸ ਕੋ ਦਾ ਹਾਮੀ ਹੈ ਉਹ ਬੰਦਾ, ਹੂੰ ਔਰ ਮਾਲਕਾਂ ਵੱਲੋਂ ਬੋਲ ਰਿਹਾ, ਹੂੰ ਲੇਕਿਨ ਬੜਾ ਬਰੀਕ ਹੋ ਕੇ ਬੋਲ ਰਿਹਾ। ਉਹ ਇਸ ਤਰ੍ਹਾਂ ਬੋਲ ਰਿਹਾ ਕਿ ਓਫੈਂਡ ਨਾ ਹੋਵੇ, ਹੂੰ ਮੈਂ ਆਪਣੀ ਗੱਲ ਵੀ ਕਨਵੇ ਕਰ ਦਵਾਂ। ਡਿਪਲੋਮੈਟਿਕ ਬੋਲ ਰਿਹਾ ਹਾਂ ਬੜਾ। ਕਿਉਂਕਿ ਉਹ ਸਾਹਿਬਾਂ ਨੂੰ ਨਾਰਾਜ਼ ਵੀ ਨਹੀਂ ਕਰਨਾ ਚਾਹੁੰਦਾ, ਹੂੰ ਕਿਉਂਕਿ ਉਹ ਮਾਲਕਾਂ ਦੀ ਧੀ ਹੈ, ਹੂੰ ਇਨਾਮ ਵੀ ਦਿੰਦੀ ਹੈ, ਉਹਨੂੰ ਘਿਓ ਸ਼ੱਕਰ ਦੇ ਰਹੀ ਹੈ, ਹੋਰ ਘੋੜੇ ਦੇ ਰਹੀ ਹੈ, ਇੰਨੀਆਂ ਚੀਜ਼ਾਂ ਦੇ ਰਹੀ ਹੈ ਉਹਨੂੰ, ਤੇ ਉਹਨੂੰ ਨਾਰਾਜ਼ ਵੀ ਨਹੀਂ ਕਰਨਾ ਚਾਹੁੰਦਾ।
बिल्कुल सही। मैं पढ़ा नहीं अगला। जी। हाँ जी हाँ। 64 ਨੰਬਰ ਹੈ ਜਵਾਬ ਸਾਹਿਬਾਂ। ਕਲਮਾਂ ਲਿਖਣ ਵਾਲਿਆ ਲਿਖ ਇਸ਼ਕੇ ਦੀ ਗੱਲ, ਕਲਮਿਓ ਇਸ਼ਕ ਅਗੇਤਰਾ ਮਾਰਫਤ ਜੇ ਵੱਲ, ਬੁੱਤਾਂ ਬਣ ਗਈਆਂ ਢੇਰੀਆਂ ਬੈਠੀ ਮਿਰਜ਼ਾ ਮਲ, ਮਿਰਜ਼ੇ ਤੋਂ ਮੈਂ ਪੀਂਘ ਤੇ ਵਿੱਚ ਕੁੜਤੀ ਦੇ ਠਲ, ਝੂਟੇ 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 ਦੇਣ ਸਹੇਲੀਆਂ ਇੱਕ ਦੂਜੇ ਦੇ ਵੱਲ, ਟੁੱਟੀ ਪੀਂਘ ਹੁਲਾ ਰਿਓ ਰੱਬ ਨਾ ਭਾਨੀ ਗੱਲ, ਮੇਰੀ ਫੱਤੋ ਕਾਜ਼ੀਆ ਮਸਲੇ ਵਰਗੀ ਗੱਲ, ਆਪੇ ਕੰਮ ਵਿਗਾੜਿਆ ਬੈਠੀ ਰਾਵੀ ਘਲ, ਲੱਖ ਰਹੀ ਮੈਂ ਕਿਤਾਬ ਤੇ ਰਹੀ ਲਿਖ ਸੁਨੇੜੇ ਲਿਖ ਘਲ, ਲਿਖ ਲਿਖ ਰਹੀ ਰਹੀ ਸਰ ਪਤਾ। ਲਿਖ ਰਹੀ ਮੈਂ ਕਿਤਾਬ ਤੇ ਰਹੀ ਸੁਨੇੜੇ ਘਲ, ਨਹੀਂਓ ਸਿਆਲੀ ਆਵਨਾ ਆਖ ਜ਼ੁਬਾਨੀ ਘਲ। ਕਲਮਾ ਜਿਹੜਾ ਹੈਗਾ ਇਹ ਕੋਈ ਜਿਹੜੀ ਇਬਾਰਤ ਹੈ ਜਾਂ ਕੋਈ ਪੱਕੀ ਗੱਲ ਹੈ ਜਾਂ ਕੋਈ ਕੌਲ ਹੈ ਕੋਈ ਇਕਰਾਰ ਹੈ। ਕਲਮਾ ਲਿਖਣ ਵਾਲਿਆ ਲਿਖ ਇਸ਼ਕੇ ਦੀ ਗੱਲ, ਸ਼ਾਇਦ ਹੈ ਖੁਦਾ ਨੂੰ ਮੁਖਾਤਬ ਹੈ, ਰੱਬ ਨੂੰ ਮੁਖਾਤਬ ਹੈ। ਕਲਮਿਓ ਇਸ਼ਕ ਅਗੇਤਰਾ ਮਾਰਫਤ ਜੈ ਵੱਲ, ਕਲਮਾ ਜਿਹੜਾ ਹੈ ਇਬਾਰਤ ਜਿਹੜੀ ਹੈ ਜੋ ਵੀ ਕੁਝ ਲਿਖਿਆ ਹੈ ਇਸ਼ਕ ਉਸ ਤੋਂ ਅੱਗੇ ਦਾ ਹੈ। ਔਰ ਮਾਰਫਤ ਜਿਹੜਾ ਹੈ ਇਲਮ, ਰੱਬ ਦੀ ਜ਼ਾਤ ਦਾ ਇਲਮ ਜਾਂ ਰੂਹਾਨੀ ਇਲਮ। ਮਾਰਫਤ ਜੈ ਵੱਲ, ਉਹਦੇ ਵੱਲ ਰੱਬ ਦਾ ਇਲਮ ਵੀ ਉਹਦੇ ਵੱਲ ਹੀ ਹੈ, ਜਿਹਦੇ ਵੱਲ ਹੈ। ਬੁੱਤਾਂ ਬਣ ਗਈਆਂ ਢੇਰੀਆਂ ਬੈਠੀ ਮਿਰਜ਼ਾ ਮਲ, ਬੁੱਤ ਮਨੇ ਹੈਗਾ ਜਿਸਮ। ਜਿਸਮ ਜਿਹੜੇ ਬੁੱਤ ਜਿਹੜੇ ਨੇ, ਬੰਦੇ ਦਾ ਬੁੱਤ ਜਿਹੜਾ ਜਿਸਮ ਹੈ ਉਹ ਢੇਰੀਆਂ ਹੋ ਗਏ ਨੇ, ਕਬਰਾਂ ਬਣ ਗਈਆਂ ਨੇ। ਮੈਂ ਮਿਰਜ਼ੇ ਨੂੰ ਲੈ ਕੇ ਬੈਠੀ ਹੋਈ ਹਾਂ, ਵੇਲੇ ਦੀ ਸ਼ਾਇਦ ਗੱਲ ਕਰ ਰਹੀ ਹੈ। ਮਿਰਜ਼ਾ ਤੇ ਮੈਂ ਪੀਂਘ ਤੇ ਵਿੱਚ ਕੁੜਤੀ ਦੀ ਠੱਲ, ਮੈਂ ਤੇ ਮਿਰਜ਼ਾ ਜਿਹੜੇ ਆ ਦੋਵੇਂ ਹੀ ਅਸੀਂ ਪੀਂਘ ਸਾਂ। ਪੀਂਘ ਇੱਥੇ ਜਿਵੇਂ ਕੋਈ ਥੋੜਾ ਜਿਹਾ ਲੱਗਦਾ ਹੈ ਸ਼ਾਇਦ ਸਿਸਟਮ ਤੋਂ ਬਾਹਰ ਦੀ ਕੋਈ ਗੱਲ ਹੈ। ਪੀਂਘ ਜਿਹੜੀ ਹੈ ਉਹ ਕੋਈ ਹੁਲਾਰਾ ਹੈ, ਪੀਂਘ ਹੈ ਤੇ ਹੁਲਾਰਾ ਹੀ ਹੈ, ਜਿਹੜਾ ਇੱਕ ਤੁਹਾਨੂੰ ਫੀਲਿੰਗ ਜੀ ਹੁੰਦੀ ਹੈ ਕਿ ਤੁਸੀਂ ਅਸਮਾਨ ਤੇ ਉੱਡ ਰਹੇ ਹੋ ਜਾਂ ਜਾ ਰਹੇ ਹੋ, ਲੇਕਿਨ ਹੁੰਦਾ ਨਹੀਂ ਹੈ। ਹੁਣ ਬੈਠੇ ਤੁਸੀਂ ਪੀਂਘ ਤੇ ਹੀ ਹੁੰਦੇ ਹੋ, ਜਿਹੜੀ ਥੋੜੀ ਜਿਹੀ ਇੱਕ ਉਹਦੇ ਵਿੱਚ ਡਿਲੂਸ਼ਨਲ ਹੈ, ਥੋੜਾ ਜਿਹਾ ਫਰੇਬ ਹੈ ਉਹਦੇ ਚ, ਧੋਖਾ ਜਿਹਾ ਹੈ। ਮਿਰਜ਼ਾ ਤੇ ਮੈਂ ਪੀਂਘ ਤੇ ਵਿੱਚ ਕੁੜਤੀ ਦੀ ਠੱਲ, ਕੁੜਤੀ ਜਿਹੜੀ ਹੈ ਉਹ ਜਿਹੜਾ ਹੈ ਮੇਰਾ ਜੋ ਕੱਪੜਾ ਪਾਇਆ ਹੈ ਜੋ ਵੀ ਹੈ ਉਹਦਾ ਸਿਰਫ ਜਿਹੜਾ ਨਾ ਗੈਪ ਹੈਗਾ, ਅਸੀਂ ਦੋਵੇਂ ਹੀ ਪੀਂਘ ਦੇ ਵਿੱਚ ਹਾਂ। ਲੇਕਿਨ ਸਿਰਫ ਮੈਂ ਜਿਹੜਾ ਕੁੜਤੀ ਕੋਈ ਪਾਈ ਹੋਈ ਹੈ, ਜਿਹੜਾ ਕੋਈ ਮੈਂ ਲਿਬਾਸ ਪਾਇਆ ਹੈ, ਉਹਦੇ ਵਜ੍ਹਾ ਨਾਲ ਅਸੀਂ ਪੂਰੀ ਤਰ੍ਹਾਂ ਦੂਜੇ ਨੂੰ ਟੱਚ ਨਹੀਂ ਕਰ ਪਾ ਰਹੇ। ਝੂਟੇ ਦੇਣ ਸਹੇਲੀਆਂ ਇੱਕ ਦੂਜੀ ਦੇ ਵੱਲ, ਸਹੇਲੀਆਂ ਸਾਨੂੰ ਝੂਟੇ ਦੇ ਰਹੀਆਂ ਨੇ। ਟੁੱਟੀ ਪੀਂਘ ਹਿਲਾ ਰਹੇ ਹੋ ਰੱਬ ਨਾ ਬਾਣੀ ਗੱਲ, ਫਿਰ ਇਹ ਜਿਹੜਾ ਮੈਂ ਹੁਲਾਰਾ ਲੈ ਰਹੀ ਸਾਂ ਇਸ਼ਕ ਦਾ, ਔਰ ਮੈਂ ਤੇ ਮਿਰਜ਼ਾ ਦੋਵੇਂ ਬੈਠੇ ਹੋਏ ਸਾਂ ਵਿੱਚ, ਇਹ ਟੁੱਟ ਗਈ, ਰੱਬ ਨੂੰ ਸਾਡੀ ਗੱਲ ਚੰਗੀ ਨਹੀਂ ਲੱਗੀ। ਰੱਬ ਨਾ ਬਾਣੀ ਗੱਲ, ਮੇਰੀ ਫੱਤੂ ਕਾਜ਼ੀਆ, ਇਹ ਹੁਣ ਕਾਜ਼ੀ ਪਤਾ ਨਹੀਂ ਕਿੱਥੋਂ ਆ ਗਿਆ ਜਾਂ ਕੋਈ ਗੱਲ ਕਰ ਰਿਹਾ, ਨਕਾਹ ਪੜਾ ਰਿਹਾ, ਕੀ ਗੱਲ ਕਰ ਰਿਹਾ। ਉਹਨੂੰ ਕਹਿ ਰਹੀ ਹੈ ਕਿ ਮਸਲੇ ਵਰਗੀ ਗੱਲ, ਮੇਰੀ ਜਿਹੜੀ ਗੱਲ ਹੈ ਉਹ ਸ਼ਰ੍ਹਾ ਦੀ ਗੱਲ ਹੈ, ਔਰ ਮਸਲਾ ਹੈ ਬਕਾਇਦਾ ਮੇਰਾ। ਆਪੇ ਕੰਮ ਵਿਗਾੜਿਆ ਬੈਠੀ ਰਾਵੀ ਗੱਲ, ਮੈਂ ਆਪਣਾ ਕੰਮ ਆਪੇ ਹੀ ਵਿਗਾੜਿਆ ਔਰ ਉਹਨੂੰ ਮਿਰਜ਼ੇ ਨੂੰ ਰਾਵੀ ਵੱਲ ਭੇਜ ਦਿੱਤਾ, ਆਪ ਉਹ ਚ ਨਾ ਬੈਠੀ ਹੋਈ ਹੈ। ਇਹ ਤੇ ਮੁਸਲਸਲ ਅਸੀਂ ਗੱਲ ਕਰਦੇ ਆ ਰਹੇ ਹਾਂ ਕਿ ਦੋ ਦਰਿਆਵਾਂ ਦੀ ਗੱਲ ਹੈ, ਦੋ ਇਲਾਕਿਆਂ ਦੀ ਗੱਲ ਹੈ। ਦਾਨਾਬਾਦ ਜਿਹੜਾ ਉਹ ਰਾਵੀ ਵੱਲ ਹੈ ਔਰ ਖੇੜਾ ਜਿਹੜਾ ਉਹ ਚਨਾਹ ਹੈ। ਲਿਖ ਰਹੀ ਮੈਂ ਕਿਤਾਬ ਤੇ ਰਹੀ ਸੁਨੇੜੇ ਗੱਲ, ਕਿਤਾਬ ਹੁਣ ਕੀ ਲਿਖ ਰਹੀ ਹੈ ਇਹ ਨਹੀਂ ਸਮਝ ਆ ਰਹੀ, ਇਹਦੇ ਤੇ ਅਸੀਂ ਗੱਲ ਕਰਾਂਗੇ। ਨਹੀਂ ਉਹ ਸਿਆਲੀ ਆਵਣਾ, ਜੇ ਤੂੰ ਨਹੀਂ ਆਣਾ ਸਿਆਲ ਵਿੱਚ, ਝੰਗ ਵਿੱਚ ਵਾਪਸ ਨਹੀਂ ਆਣਾ, ਤੇ ਮੈਨੂੰ ਆਪੇ ਹੀ ਜ਼ੁਬਾਨੀ ਜਿਹੜੀ ਹੈ ਮੇਰੀ ਗੱਲ ਕਰਦੇ ਮੇਰੇ ਨਾਲ। ਹੋਰ ਮੈਂ ਦੇਖਣਾ ਇਹਦੇ ਕੋਈ ਮਤਲਬ ਵਗੈਰਾ ਹੋਵੇ, ਤੁਸੀਂ ਗੱਲ ਕਰੋ। ਕਲਮਾ ਕਾਫੀ ਲਿਖਣ ਵਾਲਿਆ ਲਿਖ ਇਸ਼ਕੇ ਦੀ ਗੱਲ, ਕਲਮਿਓ ਇਸ਼ਕ ਅਗੇਤਰਾ ਮਾਰਫਤ ਜੇ ਵੱਲ,
ਵਾਹ ਵਾਕਈ, ਯਾਨੀ ਜੇ ਬੰਦੇ ਨੂੰ ਮਾਰਫਤ ਹੋ ਜਾਏ, ਜੇ ਉਹ ਮਾਰਫਤ ਵੱਲ ਚਲਾ ਜਾਏ ਤੇ ਫਿਰ ਜਿਹੜਾ ਕਲਮੇ ਨਾਲੋਂ ਇਸ਼ਕ ਅਗੇਤਰਾ ਹੋ ਜਾਂਦਾ। ਤੇ ਕਲਮਾ ਲਿਖਣ ਵਾਲਾ ਲਿਖ ਇਸ਼ਕੇ ਦੀ ਗੱਲ। ਵਾਹ, ਕਿਉਂ ਸਹੀ ਸਾਹਿਬ? ਹਾਂ ਬਿਲਕੁਲ। ਇਹ ਉਹੀ ਆ ਫਿਲੋਸੋਫੀਕਲ ਥਾਟ ਹੈ ਜਿਹੜਾ ਕਿ ਸੂਫੀਆਂ ਦਾ ਪ੍ਰਿੰਸੀਪਲ ਸਟੈਂਡ ਹੈ ਸਾਰੀ ਸ਼ਾਇਰੀ ਦੇ ਵਿੱਚ। ਔਰ ਹੋ ਗਿਆ ਇੱਕ ਸ਼ਰੀਅਤ ਦਾ ਰਸਤਾ ਹੈ ਤੇ ਇੱਕ ਮਾਰਫਤ ਦਾ ਰਸਤਾ ਹੈ ਜਾਂ ਇੱਕ ਹਕੀਕੀ ਰਸਤਾ ਹੈ, ਤੇ ਇਹ ਉਹੀ ਚੱਲਦਾ ਪਿਆ ਜਿਹੜਾ ਅਖੀਰ ਤੇ ਸਾਨੂੰ ਅੱਗੇ ਜਾ ਕੇ ਵਾਰਿਸ ਸ਼ਾਹ ਚ ਤੇ ਬੁੱਲੇ ਸ਼ਾਹ ਚ ਸਾਰਾ ਹੀ ਨਜ਼ਰ ਆਉਂਦਾ ਹੈ ਕਿ ਕਲਮਾ ਇਸ਼ਕ ਪੜਾਇਆ ਹੂ। ਇਹਦੇ ਬਾਰੇ ਸੀ ਸੁਲਤਾਨ ਬਾਹੂ ਨੇ ਵੀ ਕਾਫੀ ਲਿਖਿਆ ਹੈ ਕਿ ਇਸ਼ਕ ਨੇ ਜਿਹੜਾ ਕਲਮਾ ਹੈ ਉਸ ਤੋਂ ਇੰਪੋਰਟੈਂਟ ਜਿਹੜਾ ਕਲਮਾ ਇਸ਼ਕ ਪੜਾਉਂਦਾ ਉਹ ਜ਼ਿਆਦਾ ਇੰਪੋਰਟੈਂਟ ਹੈ ਬਜਾਏ ਕਿ ਉਹ ਕਲਮਾ ਜਿਹੜਾ ਤੁਹਾਨੂੰ ਨਮਾਜ਼ ਪੜਾਉਂਦੀ ਜਾਂ ਕਾਜ਼ੀ ਪੜਾਉਂਦਾ। ਉਹੀ ਸੋਚ ਚੱਲਦੀ ਪਈ ਹੈ। ਲੇਕਿਨ ਬੜਾ ਖੂਬਸੂਰਤ ਮੈਨੂੰ ਲੱਗਾ ਸੀ ਜਿਵੇਂ ਕਲਮਾ ਲਿਖਣ ਵਾਲੇ ਦਾ ਮਤਲਬ ਇਹ ਕਹਿ ਰਿਹਾ ਹੈ ਕਿ ਸ਼ਿਕਵਾ ਕਰ ਰਹੀ ਹੈ ਕਿ ਇਹ ਰੱਬ ਤੂੰ ਮੇਰੀ ਕਿਸਮਤ ਲਿਖ ਦਿੱਤੀ ਹੈ ਕਲਮਾ, ਕਿ ਤੂੰ ਮੇਰੀ ਕਿਸਮਤ ਦੀ ਕਿਤਾਬ ਦੇ ਵਿੱਚ ਇਹ ਫਿਕਰਾ ਲਿਖ ਦਿੱਤਾ ਹੈ ਕਿ ਮੈਂ ਨਹੀਂ ਮਿਲਣਾ, ਤੇ ਤੂੰ ਇਹਦੇ ਬਜਾਏ ਦੇ ਕਿ ਮੇਰੀ ਕਿਸਮਤ ਦੇ ਵਿੱਚ ਜੁਦਾਈ ਲਿਖਦਾ, ਸੈਪਰੇਸ਼ਨ ਲਿਖਦਾ, ਤੂੰ ਕੋਈ ਮਿਲਾਪ ਦੀ ਗੱਲ ਲਿਖ ਦਿੰਦਾ, ਕੋਈ ਇਸ਼ਕੇ ਦੀ ਗੱਲ ਲਿਖ ਦਿੰਦਾ। ਤੇ ਕਿਉਂਕਿ ਮੇਰੇ ਨਜ਼ਦੀਕ ਭਾਵੇਂ ਕਿਸਮਤ ਦੇ ਸਾਡਾ ਮਿਲਾਪ ਨਹੀਂ ਹੈਗਾ, ਪਰ ਮੈਂ ਹਜੇ ਵੀ ਸਮਝਦੀ ਹਾਂ ਕਿ ਸਾਡਾ ਜਿਹੜਾ ਮਿਲਾਪ ਹੈ ਉਹ ਉਸ ਤੋਂ ਅੱਗੇ ਹੈ ਜੋ ਕਿਸਮਤ ਨੇ ਲਿਖਿਆ ਹੈ। ਜਿਵੇਂ ਉਹ ਵਾਰਿਸ ਸ਼ਾਹ ਦੇ ਵਿੱਚ ਹੀਰ ਕਹਿੰਦੀ ਹੈ ਕਿ ਵੀ ਜੋ ਹੋਣਾ ਸੀ ਹੋ ਗਿਆ, ਤੇ ਰਾਂਝਾ ਕਹਿੰਦਾ ਕਿ ਨਹੀਂ, ਇਸ਼ਕ ਨਾਲ ਜੋ ਕੁਝ ਹਾਲਾਤ ਕਰਦੇ ਨੇ ਉਹਨੂੰ ਐਕਸੈਪਟ ਨਹੀਂ ਕਰਨਾ ਚਾਹੀਦਾ ਬਲਕਿ ਉਹਨੂੰ ਇਹਨਾਂ ਲੜਨਾ ਚਾਹੀਦਾ। ਤੇ ਜਿਹੜਾ ਸਟੇਟਸ ਕੋ ਹੈ, ਅਸੀਂ ਵੇਖਿਆ ਪਿਛਲੇ ਵੀ ਦੋ ਬੰਦਾ ਦੇ ਵਿੱਚ ਕਿ ਉਹ ਸਟੇਟਸ ਕੋ ਦੇ ਰਿਹਾ ਕਰਮੋਂ, ਲੇਕਿਨ ਉਹ ਸਟੇਟਸ ਕੋ ਉਹਨੂੰ ਰੈਜ਼ਿਸਟ ਕਰ ਰਹੀ ਹੈ। ਔਰ ਇਹੀ ਸਾਨੂੰ ਰੈਜ਼ਿਸਟੈਂਸ ਜਿਹੜੀ ਹੈ ਹੀਰ ਵੀ ਕਰਦੇ ਨਜ਼ਰ ਆਉਂਦੀ ਹੈ, ਰਾਂਝਾ ਵੀ ਕਰਦੇ ਨਜ਼ਰ ਆਉਂਦਾ ਹੈ, ਕਿ ਉਹ ਇਸ਼ਕ ਨੂੰ ਅੱਗੇ ਰੱਖਦੇ ਨੇ। ਤੇ ਜਿਹੜੇ ਸੋਸ਼ਲ ਨੋਰਮਸ ਨੇ, ਟ੍ਰੈਡੀਸ਼ਨਸ ਨੇ, ਉਹ ਸੋਸ਼ਲ ਰਿਸਟ੍ਰਿਕਸ਼ਨਸ ਨੇ ਜਿਹੜੀਆਂ ਕਿ ਸਟੇਟਸ ਕੋ ਨੂੰ ਹਟਾਉਣਾ ਚਾਹੁੰਦੀਆਂ, ਉਹਦੇ ਨਾਲ ਡਾਇਰੈਕਟ ਕਲੈਸ਼। ਤੇ ਉਹ ਇੱਥੇ ਮੈਨੂੰ ਲੱਗ ਰਿਹਾ ਜਿਹੜਾ ਕਲਮਾ ਲਿਖਣ ਵਾਲੇ ਆ, ਇੱਕ ਤੇ ਹੈ ਕਿਸਮਤ ਤਕਦੀਰ, ਦੂਸਰਾ ਵਾਰਿਸ ਸ਼ਾਹ ਦੀ ਜ਼ੁਬਾਨ ਦੇ ਵਿੱਚ ਇਹ ਉਹ ਰਵਾਇਤੀ ਸਾਡੇ ਟ੍ਰੈਡੀਸ਼ਨਲ ਨੋਰਮਸ ਨੇ, ਰਸਮੋ ਰਿਵਾਜ ਨੇ ਜਿਹੜੇ ਇੱਕ ਸਟੇਟਸ ਕੋ ਚਾਹੁੰਦੇ ਨੇ ਔਰ ਕੰਟਰੋਲ ਰੱਖਣਾ ਚਾਹੁੰਦੇ ਨੇ ਇੰਡੀਵਿਜੂਅਲ ਫਰੀडम ਤੇ। ਪਰ ਉਹੀ ਲੜਾਈ ਹੈ ਇੰਡੀਵਿਜੂਅਲ ਫਰੀडम ਦੀ, ਲਿਬਰਟੀ ਦੀ, ਜਿਹੜੀ ਕਿ ਵਾਰਿਸ ਸ਼ਾਹ ਦੀ ਹੀਰ ਤੇ ਰਾਂਝੇ ਦੀ ਹੈ, ਪਰ ਇੱਥੇ ਵੀ ਉਹੀ ਹੈ। ਇਹ ਉਹ ਮਨ ਨਾਲੇ ਉਹ ਸਮਝਿਆ। ਕਹਿੰਦਾ ਨਾ ਕਲਮਿਓ ਇਸ਼ਕ ਅੱਗੇ ਤਰ੍ਹਾਂ ਮਾਰਫਤ, ਯਾਨੀ ਉਹ ਜਿਹੜਾ ਕਲਮਾ ਉਹਦੇ ਨਾਲ ਇਸ਼ਕ ਅੱਗੇ ਹੈ। ਤੇ ਦੂਸਰਾ ਕਿ ਬੂਤਾਂ ਬਣ ਗਈਆਂ ਢੇਰੀਆਂ ਬੈਠੀ ਮਿਰਜ਼ਾ ਮਲ, ਕਿ ਜਿਸਮ ਜਿਹੜਾ ਸੀ ਮੇਰਾ ਉਹ ਉਹਦੇ ਇਸ਼ਕ ਵਿੱਚ ਇੱਕ ਢੇਰੀ ਬਣ ਗਿਆ, ਤੇ ਜਿਸ ਨਾਲ ਢੇਰੀ ਤੇ ਉਹ ਮੁਜਾਵਰ ਬਹਿ ਜਾਂਦਾ ਨੇ, ਤੇ ਮੈਂ ਉਸ ਇਸ਼ਕ ਦੀ ਢੇਰੀ ਤੇ ਬਹਿ ਗਈ ਹਾਂ। ਮਿਰਜ਼ਾ ਤੇ ਮੈਂ ਪੀਂਘ ਤੇ ਵਿੱਚ ਕੁੜਤੀ ਦੇ ਠੱਲ, ਮੈਂ ਤੇ ਮਿਰਜ਼ਾ ਮੁਹੱਬਤ ਦੀ ਪੀਂਘ ਝੂਲ ਰਹੇ ਹਾਂ, ਔਰ ਸਾਡੇ ਦਰਮਿਆਨ ਕੱਪੜੇ ਦਾ ਹੀ ਬਸ ਇੱਕ ਫਾਸਲਾ ਹੈ ਜਿਸਮਾਂ ਦੇ ਦਰਮਿਆਨ, ਤੇ ਅਸੀਂ ਇੱਕੋ ਮਿੱਕ ਹੋ ਗਿਆ। ਤੇ ਯਾਨੀ ਜੀ ਜੀ ਇਹ ਜਿਹੜੀ ਲਾਈਨ ਤੁਸੀਂ ਪੜ੍ਹੀ ਨਾ, ਮਿਰਜ਼ਾ ਤੇ ਮੈਂ ਪੀਂਘ ਦੇ ਵਿੱਚ ਕੁੜਤੀ ਦੀ ਠਾਲ, ਇੱਥੋਂ ਮੈਨੂੰ ਲੱਗਿਆ ਕਿ ਥੋੜੀ ਜਿਹੀ ਸੈਂਸ਼ੂਅਸ ਲਾਈਨ ਹੈ ਕਿ ਜਦੋਂ ਦੋ ਬੰਦੇ ਬਹੁਤ ਜ਼ਿਆਦਾ ਕਲੋਜ਼ ਹੋਣ, ਬਾਡੀ ਨਾਲ ਬਾਡੀ ਟੱਚ ਹੋ ਰਹੀ ਹੈ ਔਰ ਵੀ ਸਿਰਫ ਕੁੜਤੀ ਦਾ ਫਾਸਲਾ ਰਹਿ ਜਾਏ, ਇਟ ਮੀਨਸ ਯੂ ਆਰ ਵਨ, ਯੂ ਆਰ ਟੂ ਕਲੋਜ਼ ਫਿਜ਼ੀਕਲੀ। ਤੇ ਤੇ ਉਹ ਇੱਥੇ ਇਹੀ ਮੈਂ ਤੇ ਥੋੜਾ ਫਾਸਲਾ ਜਿਹਾ, ਨਾ। ਹਾਂ ਇੱਥੇ ਮੈਨੂੰ ਲੱਗਿਆ ਜਿਵੇਂ ਉਹ ਦੱਸਣਾ ਚਾਹ ਰਹੀ ਹੈ ਕਿ ਅਸੀਂ ਇੰਨੇ ਕਲੋਜ਼ ਸਾਂ ਫਿਜ਼ੀਕਲੀ, ਇੰਟੀਮੇਸੀ ਸ਼ੋ ਕਰਦੀ ਪਈ ਹੈ ਇੱਥੇ। ਕਿਉਂ ਜੀ? ਉਹੀ ਤੇ ਉਹਨੇ ਕਿਹਾ ਨਾ, ਕਲਮਾ ਜਿਹੜਾ ਪੜਨ ਵਾਲੇ ਨਾ ਸਿਰਫ ਇੱਕ ਕਲਮਾ ਪੜਨ ਵਾਲੇ ਹੁੰਦੇ ਨੇ, ਇੱਕ ਇਸ਼ਕ ਵਾਲੇ ਹੁੰਦੇ। ਇਸ਼ਕ ਵਾਲੇ ਕਹਿੰਦੇ ਮਨ ਤੂੰ ਸ਼ੁਦਮ ਤੂੰ ਮਨ ਸ਼ੁਦਮ, ਤੇ ਉਹ ਕਹਿ ਰਹੀ ਹੈ ਕਿ ਕਲਮਾ ਲਿਖਣ ਵਾਲਾ ਲਿਖ ਇਸ਼ਕੇ ਦੀ ਗੱਲ, ਕਿ ਜਿਹੜੇ ਤੇ ਤੂੰ ਕਲਮਾ ਲਿਖਿਆ ਇਸ਼ਕ ਦੀ ਗੱਲ ਲਿਖ, ਜਿਹਦੇ ਵਿੱਚ ਮਾਰਫਤ ਜਿਹਦੇ ਤੇ ਹੋ ਜਾਂਦੀ ਹੈ ਉਹ ਇੱਕ ਹੋ ਜਾਂਦੇ ਨੇ। ਤੇ ਜਿਸ ਤਰ੍ਹਾਂ ਸਾਡੇ ਜਿਸਮ ਜਿਹੜੇ ਨੇ ਨਾ ਉਹ ਢੇਰੀ ਬਣ ਗਏ ਨੇ, ਇਸ਼ਕ ਵਿੱਚ ਖਾਕ ਹੋ ਗਏ ਨੇ, ਤੇ ਮੈਂ ਉਹਨੂੰ ਬਹਿ ਗਈ ਉਸ ਢੇਰੀ ਤੇ ਮੁਜਾਵਰ ਬਣ ਕੇ, ਤੇ ਮੈਂ ਤੇ ਮਿਰਜ਼ਾ ਇੰਝ ਹਾਂ ਜਿਸ ਤਰ੍ਹਾਂ ਅਸੀਂ ਸਾਡੇ ਦਰਮਿਆਨ ਕਿਸੇ ਹੋਰ ਚੀਜ਼, ਜਿਸ ਤਰ੍ਹਾਂ ਇੱਕ ਮਾਰਫਤ ਵਿੱਚ ਹੋ ਜਾਂਦਾ ਹੈ ਕਿ ਵੀ ਉਹ ਵਿੱਚ ਕਲਮਾ ਨਹੀਂ ਰਹਿੰਦਾ, ਕੋਈ ਅਲਫਾਜ਼ ਨਹੀਂ ਰਹਿੰਦੇ, ਕੋਈ ਕਿਤਾਬ ਨਹੀਂ ਰਹਿੰਦੀ, ਉਹ ਪਰਦਾ ਨਹੀਂ ਇੱਕ ਰਹਿੰਦਾ, ਪਰਦਾ ਨਹੀਂ ਰਹਿੰਦਾ। ਠੀਕ, ਜੀ ਪਰਦਾ ਨਹੀਂ ਰਹਿੰਦਾ। ਹਾਂਜੀ ਹਾਂ ਰਮਜ਼ਾਂ ਖੁੱਲ ਜਾਂਦੀਆਂ, ਚੀਜ਼ ਬਸ। ਇੱਥੇ ਇੱਕ ਤੇ ਜੋ ਕਹਿ ਰਹੀ ਹੈ ਬੁੱਲੇ ਸ਼ਾਹ ਦੀ, ਮੈਂ ਇੱਕ ਲਾਈਨ ਹੈ ਕਿ ਕੁਨ ਫਈਆ ਕਿਉਂ ਨੂੰ ਅੱਗੇ ਦੀਆਂ ਲੱਗੀਆਂ, ਨਿਉ ਨਾ ਲੱਗਦਾ ਚੋਰੀ ਦਾ, ਇੱਕ ਰਾਂਝਾ ਮੈਨੂੰ ਲੋੜੀ ਦਾ। ਲੋਰੀ ਦਾ। ਹਾਂ, ਉਹ ਹੀਰ ਵਾਰਿਸ ਸ਼ਾਹ ਚ ਵੀ ਹੈ, ਉਹ ਹੀਰਵੀ ਦਾ ਵੀ ਇਹ ਜਿਹੜਾ ਨਾ ਉਹਦੇ ਨਾਲ ਬਹਿਸ ਹੈਗੀ ਹੈ ਕਾਜ਼ੀ ਨਾਲ। ਉਹ ਕਹਿੰਦੀ ਕਿ ਮੇਰਾ ਜਿਹੜਾ ਰਾਂਝੇ ਨਾਲ ਇਸ਼ਕ ਹੈ ਇਹ ਉਦੋਂ ਤੋਂ ਹੈ ਜਦੋਂ ਇਹ ਕਾਇਨਾਤ ਵੀ ਨਹੀਂ ਬਣੀ ਸੀ, ਔਰ ਅਸੀਂ ਵੀ ਵਰ ਪਾਰਟ ਆਫ ਗॉड,
ਜੀ ਇਹ ਵੀ ਉਹ ਕਹਿੰਦੀ ਹੈ ਕਿ ਅਸੀਂ ਜਿਹੜਾ ਰੱਬ ਇਸ਼ਕ ਹੈ ਔਰ ਅਸੀਂ ਉਹਦੇ ਇਸ਼ਕ ਦੇ ਵਿੱਚ ਸਾਂ। ਲਿਹਾਜ਼ਾ ਸਾਨੂੰ ਇਹ ਜਿਹੜੀ ਤੂੰ ਪੜ੍ਹਾਉਣਾ ਹੈ ਮੁਸਲਮਾਨੀ ਸਾਰੀ, ਇਹਦੇ ਚ ਵੀ ਉਹ ਕਲਮਾ ਲਿਖਣ ਵਾਲਿਆ ਜਿਹੜਾ ਨਾ ਮਾਰਫਤ ਸੂਫੀਆਂ ਦਾ ਵੀ ਹੈ। ਸੂਫੀਆਂ ਦਾ ਜਿਹੜਾ ਗਿਆਨ ਧਿਆਨ ਹੈ, ਹਕੀਕਤ ਨੂੰ ਜਾਣਨ ਦਾ ਜਿਹੜਾ ਢੰਗ ਹੈ, ਉਹ ਮਾਰਫਤ, ਇਹ ਮਾਰਫਤ ਹੋ ਗਈ ਹੈ, ਬੰਦਾ ਪਹੁੰਚ ਗਿਆ। ਅਸੀਂ ਕਹਿੰਦੇ ਹਾਂ ਇਹ ਜੀ ਜੀ ਮਾਰਫਤ ਹੋ ਗਈ, ਬੰਦੇ ਨੂੰ ਪਹੁੰਚ ਗਿਆ, ਉਹਦਾ ਗਿਆਨ ਧਿਆਨ ਹੈ। ਤੇ ਉਹ ਇਹ ਕਹਿ ਰਹੀ ਕਿ ਮੇਰਾ ਇਹ ਕਲਮੇ ਤੋਂ ਜ਼ਿਆਦਾ ਹੈ ਮੇਰਾ, ਉਹ ਤੂੰ ਇਹਦੇ ਵਿੱਚ ਇਸ਼ਕ ਨੂੰ ਸ਼ਾਮਲ ਕਰ, ਲਿਖ ਇਸ਼ਕੇ ਦੀ, ਤੂੰ ਕਲਮਾ ਲਿਖਿਆ ਹੈ, ਸੱਚ ਲਿਖਿਆ ਜਾਂ ਕੌਲ ਲਿਖਿਆ, ਜੋ ਵੀ, ਇਹਨੂੰ ਇਹਦੇ ਵਿੱਚ ਇਸ਼ਕ ਨੂੰ ਹੀ ਐਡ ਕਰੋ। ਜਿਹੜਾ ਇਸ਼ਕ ਦਾ ਰਿਲੇਸ਼ਨਸ਼ਿਪ ਹੈ, ਕਿਉਂਕਿ ਜਿਹੜਾ ਇਸ਼ਕ ਹੈ ਉਸ ਤੋਂ ਅੱਗੇ ਹੈ ਔਰ ਮਾਰਫਤ ਦੀ ਗੱਲ। ਬਾਕੀ ਜਿਹੜਾ ਇਹਦੇ ਵਿੱਚ ਪੀਂਗ ਦੀ ਗੱਲ ਹੈ, ਜਾਂ ਉਹ ਤੇ ਪੀਂਗ ਦੀ ਜਿਹੜੀ ਇੱਕ ਰਮਜ਼ ਹੀ ਹੈ, ਮੈਨੂੰ ਤੇ ਲੱਗਦਾ ਇੱਕ ਰਮਜ਼ ਹੀ ਬਣਾ ਰਹੀ ਹੈ ਕਿ ਜਿਹੜਾ ਹੁਲਾਰਾ ਆਉਂਦਾ ਹੈ ਤੁਹਾਨੂੰ, ਤੁਸੀਂ ਪੀਂਗ ਤੇ ਬੈਠ ਕੇ ਹੁਲਾਰਾ ਲੈਂਦੇ ਹੋ, ਫॉर द टाइम बीइंग ਯੂ ਫੀਲ ਕਿ ਯੂ ਆਰ ਫਲਾਈਂਗ, ਤੁਸੀਂ ਜਿਹੜੇ ਉੱਡ ਰਹੇ ਹੋ, ਤੁਹਾਨੂੰ ਇੱਕ ਫੀਲਿੰਗ ਹੀ ਹੁੰਦੀ, ਲੇਕਿਨ ਹੁੰਦੀ ਪੀਂਗ ਹੈ, ਸਾਡੇ ਪੈਰ ਜ਼ਮੀਨ ਨਾਲ ਥੋੜੀ ਦੇਰ ਬਾਅਦ ਆ ਕੇ ਲੱਗ ਜਾਂਦੇ ਨੇ। ਜ਼ੁਬੈਰ ਸਾਹਿਬ, ਹਾਂਜੀ ਰॉबर्ट फ्रॉस्ट ਦੀ ਪੋਇਮ ਯਾਦ ਹੈ? ਤੁਸੀਂ ਪੜ੍ਹਾਈ ਹੋਣੀ ਬੜੀ ਦਫਾ, ਬਰਚੇਸ। ਹਾਂ, ਕਿਹਦੀ ਪੋਇਮ? ਰॉबर्ट फ्रॉस्ट ਦੀ ਪੋਇਮ ਸੀ ਬਰਚੇਸ, ਜਿਹਦੇ ਚੋਂ ਬੱਚਾ ਟੈਨੀ ਨਾਲ ਝੂਲਦਾ ਹੈ, ਅੱਗੇ ਜਾਂਦਾ ਪਿੱਛੇ ਜਾਂਦਾ, ਤੇ ਉਹ ਕਹਿੰਦਾ ਹੈ ਕਿ ਇਟਸ ਲਾਈਕ ਤੁਸੀਂ ਅੱਗੇ ਜਾਓ ਜਾਂ ਪਿੱਛੇ ਜਾਓ, ਪੀਂਗ ਝੂੜਦੇ ਆ ਟੈਨੀ ਦੇ ਨਾਲ, ਲੇਕਿਨ ਅਖੀਰ ਤੇ ਤੁਸੀਂ ਆਣਾ ਸੈਂਟਰ 'ਚ ਜ਼ਮੀਨ ਤੇ ਹੀ ਹੈ, ਵਿਚ ਇਜ਼ ਯੋਰ ਪ੍ਰੈਜ਼ੈਂਟ। ਤੇ ਉਹ ਮੈਨੂੰ ਯਾਦ ਆ ਗਈ ਇੱਕਦਮ ਪੀਂਗ ਦੀ ਹੁਲਾਰੇ ਤੋਂ ਉਹਦੀ ਰਮਜ਼, ਬੜੀ ਸਿਮਿਲਰ ਮੈਨੂੰ ਲੱਗੀ ਬਰਚੇਸ ਤੋਂ। ਤੇ ਦੂਸਰਾ ਜਿਹੜੀ ਜੀ ਜੀ ਕਰੋ। ਦੂਸਰਾ ਜਿਹੜੀ ਪੀਂਗ ਦੇ ਹੁਲਾਰੇ ਦੀ, ਔਰ ਜਿਹੜੀ ਜ਼ੁਬੈਰ ਸਾਹਿਬ ਤੁਸੀਂ ਗੱਲ ਕੀਤੀ ਨਾ ਕਿ ਜ਼ਮੀਨ ਤੇ ਪੈਰ ਨਹੀਂ ਹੁੰਦੇ, ਉਹ ਇਸੇ ਜਵਾਬ ਸਾਹਿਬਾਂ ਚ ਇੱਥੇ ਕਨਫਿਊਜ਼ ਹੋਈ ਹੈ। ਇੱਕ ਤਰਫ ਉਹ ਅਗਰ ਪੂਰਾ ਬੰਦ ਪੜੀ ਨਾ, ਤੇ ਇੱਕ ਕੁਦਰਤ ਯਕੀਨ ਉਹਦਾ ਦੋਨਾਂ ਦੇ ਦਰਮਿਆਨ, ਜਿਸ ਤਰ੍ਹਾਂ ਕਹਿੰਦੀ ਨਾ ਮੇਰੇ ਟੁੱਟੀ ਪੀਂਗ ਹੁਲਾ ਰਹੇ ਹੋ ਰੱਬ ਨਾ ਭਾਨੀ ਗੱਲ, ਉਹ ਕਨਫਿਊਜ਼ ਹੈ ਕਿ ਰੱਬ ਨੇ ਬਣਾਈ ਹੈ ਕਿ ਨਹੀਂ ਬਣਾਈ। ਉਹ ਜਿਹੜਾ ਇੱਕ ਮਾਰਫਤ ਵਾਲੇ ਉਨਸਰ ਚ ਆਉਂਦਾ ਨਾ ਕਿ ਵੀ ਰੱਬ ਮਤਲਬ ਮੁਹੱਬਤ ਕੀ ਹੈ ਤੇ ਫਿਰ ਮੈਂ ਕੀ ਹਾਂ, ਤੇ ਉਹਦੇ ਚ ਉਹ ਜਿਹੜੀ ਤੁਸੀਂ ਗੱਲ ਕੀਤੀ ਹੈ ਬੜੀ ਖੂਬਸੂਰਤ ਕੀਤੀ ਹੈ ਕਿ ਬੰਦੇ ਦਾ ਅਮਲ ਦਖਲ ਇੰਨਾ ਹੀ ਹੁੰਦਾ ਪੀਂਗ ਦੇ ਹੁਲਾਰੇ ਤੇ ਕਿ ਪੈਰ ਥੱਲੇ ਜ਼ਮੀਨ ਤੇ ਨਹੀਂ ਹੁੰਦੇ। ਤੇ ਅੱਗੇ ਉਹ ਆਪੇ ਕਹਿ ਰਹੀ ਹੈ ਫਿਰ ਉਹਦੀ ਕਿ ਟੁੱਟੀ ਪੀਂਗ ਹੁਲਾ ਰਹੇ ਹੋ ਰੱਬ ਨਾ ਭਾਨੀ ਗੱਲ, ਤੇ ਉਹਦੀ ਉਹ ਦੋ ਖਿਆਲਾਤ ਦੇ ਦਰਮਿਆਨ ਫਿਰ ਰਹੀ ਹੈ ਕਿ ਬਈ ਜੇ ਰੱਬ ਹੈ ਤੇ ਕਿਉਂ ਇੰਜ ਕਰ ਰਿਹਾ, ਤੇ ਉਹ ਵੀ ਕਰ ਰਿਹਾ ਤੇ ਇਹ ਵੀ ਕੋਸ਼ਿਸ਼ ਕਰ ਰਹੀ ਹੈ। ਬਾਕੀ ਇਹ ਜਿਹੜਾ ਬੰਦ ਅਸੀਂ ਹੁਣ ਥੋੜ੍ਹੀਆਂ ਕਾਫੀ ਗੱਲਾਂ ਨੇ, ਕਲਮੇ ਦੀ ਗੱਲ ਕੀਤੀ, ਤੁਹਾਡੀ ਆਵਾਜ਼ ਨਹੀਂ ਆ ਰਹੀ। ਫਿਰ ਮੈਂ ਕਿਹਾ ਇਹਦੇ ਚ ਕਈ ਗੱਲਾਂ ਨੇ, ਕਲਮੇ ਦੀ ਗੱਲ ਕਰਦੇ ਨੇ ਉੱਤੇ 2 ਲਾਈਨਾਂ ਦੇ ਵਿੱਚ, ਫਿਰ ਬੁੱਤਾਂ ਆ ਜਾਂਦੀਆਂ ਨੇ ਢੇਰੀਆਂ, ਫਿਰ ਪੀਂਗ ਦੀ ਗੱਲ ਹੈ, 3 ਲਾਈਨਾਂ ਪੀਂਗ ਦੀਆਂ ਚੱਲਦੀਆਂ ਨੇ, ਫਿਰ ਅੱਗੇ ਜਾ ਕੇ ਫੱਤੂ ਕਾਜ਼ੀਆ ਆ ਜਾਂਦਾ ਹੈ, ਕਾਜ਼ੀ ਦਾ ਇੱਕ ਕਰੈਕਟਰ ਆ ਜਾਂਦਾ ਹੈ, ਫਿਰ ਦੁਬਾਰਾ ਕਿਤਾਬ ਦੀ ਗੱਲ ਕਰਦੀ ਹੈ, ਫਿਰ ਸਿਆਲ ਦੀ ਗੱਲ ਕਰਦੀ। ਬਹੁਤ ਇਹਦੇ ਸ਼ੇਡ ਹੈਗੇ ਨੇ, ਕਈ ਗੱਲਾਂ ਕਰ ਰਿਹਾ ਜਿਹੜਾ ਸ਼ਾਇਰ ਹੈਗਾ ਨਾ, ਇੱਕੋ ਹੀ ਬੰਦ ਦੇ ਵਿੱਚ ਕਈ ਗੱਲਾਂ ਛੇੜ ਕੇ ਬੈਠਾ ਹੈ। ਹਾਂ, ਮੈਨੂੰ ਲੱਗਾ ਕਿ ਜਿਵੇਂ ਉਹ ਰੱਬ ਤੇ ਕਾਜ਼ੀ ਲੈ ਕੇ ਆਇਆ ਨਾ ਵਿਚਕਾਰ, ਜਾਣਬੁੱਝ ਕੇ ਲੈ ਕੇ ਆਇਆ, ਇੱਥੇ ਉਹਨੇ ਕਿਸਮ ਦੀ ਉਹ ਆਨਸਰ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ, ਜਿਹੜਾ ਇੱਕ ਐਲੀਮੈਂਟ ਹੈ ਮਜ਼ਹਬ ਦਾ, ਜਿਹਨੂੰ ਸੁਸਾਇਟੀ ਇਸਤੇਮਾਲ ਕਰਦੀ ਹੈ ਆਪ ਚੀਜ਼ਾਂ ਕੰਟਰੋਲ ਕਰਨ ਵਾਸਤੇ। ਲੱਗਦਾ ਮੈਨੂੰ ਜਾਣਬੁੱਝ ਕੇ ਇੱਥੇ ਲੈ ਕੇ ਆਇਆ ਕਿ ਟੁੱਟੀ ਪੀਂਗ ਹੁਲਾ ਰਹੇ ਹੋ ਰੱਬ ਨਾ ਬਾਣੀ ਗੱਲ। ਹੁਣ ਇੱਥੇ ਰੱਬ ਮੈਨੂੰ ਲੱਗਾ ਜਿਵੇਂ ਸੁਸਾਇਟੀ ਨੂੰ ਕਹਿ ਰਿਹਾ, ਕਿ ਉਹਨਾਂ ਨੂੰ ਸੁਸਾਇਟੀ ਨੂੰ ਪਸੰਦ ਨਹੀਂ ਆਈ ਇਹ ਗੱਲ, ਸਮਾਜ ਨੂੰ, ਕਿ ਅਸੀਂ ਇਸ ਨਾਲ ਮਿਲੀਏ, ਤੇ ਫੱਤੂ ਕਾਜ਼ੀਆ, ਔਰ ਭੱਜ ਕੇ ਤੁਸੀਂ ਸਿਵਾਏ ਕਾਜ਼ੀ ਕੋਲ ਜਾਣ ਦੇ, ਜਿਵੇਂ ਹੀਰ ਵੀ ਜਾ ਕੇ ਕਾਜ਼ੀ ਕੋਲ ਹੀ ਫਸ ਜਾਂਦੀ ਹੈ, ਔਰ ਕਾਜ਼ੀ ਹੀ ਉਹਦੀ ਸਟੋਰੀ ਖਤਮ ਕਰਦਾ। ਉਹ ਕਾਜ਼ੀ ਬੜਾ ਪਾਵਰਫੁਲ ਏਜੰਟ ਹੈ ਸੋਸਾਇਟੀ ਦਾ। ਮੈਨੂੰ ਲੱਗਾ ਬੜਾ ਇੱਕ ਵੈਲ ਡਿਜ਼ਾਈਨਡ ਨਿਟ ਕੀਤਾ ਹੈ ਉਹਨੇ ਕਾਜ਼ੀ ਨੂੰ ਤੇ ਰੱਬ ਨੂੰ 2 ਲਾਈਨਾਂ ਦੇ ਵਿੱਚ, ਸੈਂਟਰ ਦੇ ਵਿੱਚ, ਇਹਦੇ ਵਿੱਚ ਬੰਦ ਚ। ਉਹਨੂੰ ਕਹਿ ਰਹੀ ਕਿ ਸਾਡੇ ਮਸਲੇ ਬੜੇ ਸ਼ਰ੍ਹਾ ਦੇ, ਤੁਸੀਂ ਬੜੇ ਮਸਲੇ ਆਉਂਦੇ ਨੇ ਸਾਡੇ ਕੋਲ, ਮੇਰਾ ਵੀ ਇੱਕ ਮਸਲਾ ਹੈ, ਮਸਲੇ ਵਰਗੀ ਗੱਲ, ਮੈਂ ਵੀ ਇੱਕ ਮਸਲਾ ਪੇਸ਼ ਕਰ ਰਹੀ, ਇਹਨੂੰ ਹੱਲ ਕਰੋ। ਅੱਛਾ, ਇੱਥੇ ਉਹ ਕਹਿੰਦੀ ਆਪੇ ਕੰਮ ਵਿਗਾੜਿਆ ਬੈਠੀ ਰਾਵੀ ਗੱਲ, ਕਿ ਮੈਂ ਇਹ ਤੇ ਆਪ ਦੋ ਕਨਫਿਊਜ਼ਨ ਦੇ ਦਰਮਿਆਨ ਚੱਲ ਰਹੀ। ਉੱਤੇ ਕਹਿੰਦੀ ਨਾ ਟੁੱਟੀ ਪੀਂਗ ਲਾ ਰਹੇ ਰੱਬ ਨਾ ਭਾਨੀ ਗੱਲ, ਕਿ ਰੱਬ ਨੂੰ ਇਹ ਪਸੰਦ ਨਹੀਂ ਆਈ, ਤੇ ਅੱਗੇ ਫਿਰ ਫੱਤੂ ਕਾਜ਼ੀ ਨੂੰ ਕਹਿੰਦੀ ਕਿ ਮੈਂ ਤੇਰੇ ਅੱਗੇ ਇੱਕ ਮਸਲਾ ਰੱਖਣਾ ਕਿ ਮੈਂ ਆਪੇ ਕੰਮ ਵਿਗਾੜ ਬੈਠੀ ਹਾਂ,
ਉਹਨੂੰ ਰਾਵੀ ਘੱਲ ਦਿੱਤਾ ਹੈ, ਤੇ ਇਹ ਮੇਰਾ ਕਸੂਰ ਹੈ ਕਿ ਰੱਬ ਦਾ ਕਸੂਰ ਹੈ? ਹਾਂ ਨਹੀਂ, ਉਹ ਕਹਿ ਰਹੇ ਸੀ, ਉਹ ਕਹਿਣਾ ਮਤਲਬ ਹੈ ਕਿ ਮੈਨੂੰ ਭੇਜਣਾ ਨਹੀਂ ਚਾਹੀਦਾ ਜੀ ਮਿਰਜ਼ੇ ਨੂੰ, ਆਪਣੇ ਕੋਲ ਹੀ ਰੱਖ, ਮੈਂ ਖੁਦ ਹੀ ਉਹਨੂੰ ਜਾਣ ਦਿੱਤਾ, ਉਹ ਖੁਦ ਹੀ ਉਹਨੂੰ ਭੇਜ ਦਿੱਤਾ, ਮੈਂ ਆਪ ਹੀ ਆਪਣੇ ਆਪ ਨੂੰ ਹੀ ਉਹ ਕਸੂਰਵਾਰ ਠਹਿਰਾ ਰਹੀ। I think it's a very humble way of approaching ਕਾਜ਼ੀ। ਕਿ ਕਾਜ਼ੀ ਕੋਲ ਤੁਸੀਂ ਜਾ ਕੇ ਹੰਬਲ ਹੋਣ ਦਾ ਤਰੀਕਾ ਹੁੰਦਾ ਕਿ ਯਾਰ ਮੇਰੇ ਕੋਲ ਗਲਤੀ ਹੋ ਗਈ ਹੈ, ਪਹਿਲੇ ਤੁਸੀਂ ਗਲਤੀ ਮੰਨੋ ਤਾਂ ਕਿ ਕਾਜ਼ੀ ਜਿਹੜਾ ਸੌਫਟ ਹੋਵੇ ਤੁਹਾਡੇ ਮਸਲੇ ਤੇ, ਉਹਦੇ ਬਾਅਦ ਤੁਸੀਂ ਮਸਲਾ ਰੱਖੋ ਤਾਂ ਕਿ ਕਾਜ਼ੀ ਦਾ ਜਿਹੜਾ ਰਿਸਪੌਂਸ ਹੈ ਉਹ ਲੀਨੀਅੰਟ ਹੋਵੇ। ਮੈਨੂੰ ਲੱਗਾ ਜਿਵੇਂ ਇਸ ਤਰ੍ਹਾਂ ਉਹ ਇੱਕ ਖੇਡਦੀ ਪਈ ਸਟ੍ਰੈਟਜੀ। ਜਿਹੜਾ ਲਫ਼ਜ਼ ਕਿਤਾਬ ਹੈ ਨਾ, ਉਹ ਵੀ ਬਹੁਤ ਇੰਟਰਸਟਿੰਗ ਹੈ। ਇਹ ਜਿਹੜੀ ਪੁਰਾਣਾ ਪੰਜਾਬ ਹੈਗਾ ਸੀ, ਉਹਦੇ ਵਿੱਚ ਕਿਤਾਬ ਦਾ ਮਤਲਬ ਹੁੰਦਾ ਸੀ ਕਾਨੂੰਨ। ਹੀਰ ਦਮੂਦਰ ਦੀ ਇੱਕ ਲਾਈਨ ਹੈ, ਮੈਨੂੰ ਪੂਰੀ ਤਰ੍ਹਾਂ ਨਹੀਂ ਯਾਦ ਆ ਰਹੀ, ਉਹਦੇ ਵਿੱਚ ਇੱਕ ਲਾਈਨ ਆਂਦੀ ਹੈ, ਕਾਜ਼ੀ ਕੱਢ ਕਿਤਾਬ ਵਿਖਾਈ। ਕਾਜ਼ੀ ਨੇ ਨਾ ਕੱਢ ਕਿਤਾਬ, ਕਿਤਾਬ ਦਾ ਯਾਦ ਹੈ ਮਤਲਬ ਹੁੰਦਾ ਸੀ ਕੁਰਾਨ ਸ਼ਰੀਫ, ਜਾਂ ਇਹਦਾ ਮਤਲਬ ਹੁੰਦਾ ਸੀ ਕਾਨੂੰਨ ਦੀ ਕਿਤਾਬ। ਤੇ ਮੇਰਾ ਖਿਆਲ ਹੈ ਇੱਥੇ ਫਿਰ ਉਹ ਇੱਕ ਕਿਸਮ ਦੀ ਕਾਊਂਟਰ ਜਿਹੜਾ ਨਾ ਉਹ ਦੇ ਰਹੀ ਹੈ ਕਿ ਮੈਂ ਵੀ ਇੱਕ ਕਿਤਾਬ ਲਿਖ ਰਹੀ। ਤੁਸੀਂ ਅਗਰ ਕਿਤਾਬ ਲਿਖੀ ਕਾਨੂੰਨ ਦੀ ਲਿਖੀ ਹੋਈ ਹੈ ਜਾਂ ਸ਼ਰੀਅਤ ਦੀ ਲਿਖੀ ਹੈ, ਜਾਂ ਕੁਰਾਨ ਸ਼ਰੀਫ ਤੇ ਨਹੀਂ ਅਸੀਂ ਕਹਿ ਸਕਦੇ, ਉਹ ਤੇ ਨਹੀਂ ਕਰੇਗੀ ਉਹ ਤੇ ਹੋ ਜਾਏਗਾ ਬਲੈਸਫੇਮੀ। ਲੇਕਿਨ ਇਹ ਉਹ ਕਹਿ ਸਕਦੀ ਹੈ ਕਿ ਜੀ ਜੇ ਤੁਹਾਡੇ ਕੋਲ ਕੋਈ ਕਿਤਾਬ ਹੈ ਕਾਨੂੰਨ ਦੀ, ਤੇ ਮੈਂ ਵੀ ਸ਼ਰੀਆ ਹੈ ਤੁਹਾਡੇ ਕੋਲ ਸ਼ਰਾ, ਤੇ ਮੈਂ ਵੀ ਇੱਕ ਲਿਖ ਰਹੀ ਹਾਂ, ਇਸ਼ਕ ਦੀ ਕਿਤਾਬ, ਮੈਂ ਇਸ਼ਕ ਦੀ ਕਿਤਾਬ ਲਿਖ ਰਹੀ ਹਾਂ। that's a good ਇਹ point, ਵੀ that's a good point। ਮੈਂ ਕੋ ਕਹਿ ਸੋਚੀ ਮੈਂ ਪਿਆ ਸੀ ਕਿਤਾਬ ਦਾ ਕੀ ਮਤਲਬ ਹੈ। ਕਿਤਾਬ ਜਿਹੜਾ ਨਾ ਸਟੇਟਸ ਕੋ ਦੇ ਨਾਲ ਜੁੜੀ ਹੋਈ ਹੈ ਪੁਰਾਣੇ ਜ਼ਮਾਨੇ, ਕਿਉਂਕਿ ਪ੍ਰਿੰਟਿੰਗ ਪ੍ਰੈਸ ਹੁੰਦਾ ਨਹੀਂ ਸੀ, ਤੇ ਕਿਤਾਬਾਂ ਦੇ ਸਿਰਫ ਬਾਦਸ਼ਾਹਾਂ ਕੋਲ ਹੁੰਦੀਆਂ ਸੀ ਜਾਂ ਕਾਜ਼ੀਆਂ ਕੋਲ ਹੁੰਦੀਆਂ ਸੀ, ਆਮ ਖਲਕਤ ਕੋਲ ਕਿਤਾਬ ਨਹੀਂ ਹੁੰਦੀ ਸੀ। ਤੇ ਕਿਤਾਬ ਦਾ ਮਤਲਬ ਰਿਟਨ ਵਰਡ ਵੀ ਜਿਹੜਾ ਨਾ ਉਹ ਸਮਝਦੇ ਸੀ ਲੋਕ ਕਿ ਇਹ ਸਾਡੇ ਖਿਲਾਫ ਹੈ। ਉਹ ਜਿਹੜੇ ਮੁੰਸ਼ੀ ਨੇ ਜਾਂ ਜੋ ਵੀ ਹੈ ਜਿਹੜਾ ਬਨੀਏ ਸਨ, ਉਹਨਾਂ ਕੋ ਖਾਤੇ ਹੁੰਦੇ ਸਨ, ਉਹ ਵੀ ਸਾਰਾ ਜਿਹੜਾ ਸੀ ਨਾ ਉਹ ਵੀ ਉਹਨਾਂ ਕੋ ਟੈਕਸ ਲੈਣ ਵਾਸਤੇ ਹੁੰਦਾ ਸੀ। ਤੇ ਲਿਖਣ ਪੜ੍ਹਨ ਦਾ ਕੰਮ ਸਾਰਾ ਜਿਹੜਾ ਸੀ ਨਾ ਉਹ ਐਂਟੀ ਪੀਪਲ ਹੀ ਸੀ, ਸਵਾਏ ਉਹ ਸ਼ਾਇਰਾਂ ਦੇ ਜਿਹੜੇ ਉਹ ਕਿਤਾਬਾਂ ਲਿਖ ਰਹੇ ਸਨ, ਲੇਕਿਨ ਉਹ ਤੇ ਬਹੁਤ ਹੋਰ ਤਰ੍ਹਾਂ ਦਾ ਕੰਮ ਸੀ, ਔਰ ਤੁਹਾਨੂੰ ਨਹੀਂ ਪਤਾ ਉਹ ਕਿਹਦੇ ਤੇ ਲਿਖਦੇ ਸਨ ਇਹ ਜਿਹੜੇ ਸਾਡੇ ਸ਼ਾਇਰ ਸਨ। ਤੇ ਕਿਤਾਬ ਜਿਹੜੀ ਹੈ ਉਹ ਮੈਂ ਵੀ ਲਿਖ ਰਹੀ ਹਾਂ, ਤੇ ਇੱਕ ਥੋੜੀ ਜਿਹੀ ਇਹਦੇ ਵਿੱਚ ਆਪਣੇ ਅਥੈਂਟਿਸਿਟੀ ਵੀ ਲੱਗਦੀ ਹੈ ਕਿ ਮੈਂ ਵੀ ਅਥੈਂਟਿਕ ਹਾਂ, ਮੈਂ ਵੀ ਬੜੀ ਜ਼ਬਰਦਸਤ ਹਾਂ, ਜੇ ਤੁਸੀਂ ਹੋ ਤੇ ਮੈਂ ਵੀ ਹੈਗੀ। ਜੀ ਥੈਂਕ ਯੂ ਜੀ। ਪਿਛਲੇ ਮਿਸਰੇ ਚ ਉਹਨੇ ਜਿਹੜੀ ਸੋਸ਼ਲ ਨਾਰਮਸ ਹਨ ਨਾ, ਉਹਨਾਂ ਦੇ ਦਰਮਿਆਨ ਜਿਹੜਾ ਤਜ਼ਾਦ ਸੀ ਉਹ ਦੱਸਿਆ। 62 ਔਰ 63 ਚ ਇਹਦੇ ਚ ਜਿਹੜਾ ਰਿਲੀਜਨ ਦੇ ਨਾਲ ਜਿਹੜਾ ਮਸਲਾ ਹੈ ਨਾ ਇਸ਼ਕ ਦਾ, ਉਹ ਦੱਸਿਆ ਮਜ਼ਹਬ ਨਾਲ। ਲੇਕਿਨ ਲਿਖ ਰਹੀ ਕਿਤਾਬ ਮੈਂ ਤੇ ਰਿਟਨ ਲਿਖ ਰਹੀ ਹਾਂ, ਅੱਗੇ ਨਾਲ ਹੀ ਕਹਿ ਰਹੀ ਆਖ ਜ਼ੁਬਾਨੀ ਗੱਲ ਜ਼ੁਬਾਨੀ ਗੱਲ ਵੀ ਕਰਦੀ ਵੀ ਉਹਨੂੰ ਮਿਰਜ਼ੇ ਨੂੰ ਜ਼ੁਬਾਨੀ ਕਹਿ ਰਹੀ ਹੈ, ਆਪ ਕਹਿ ਰਹੀ ਮੈਂ ਕਿਤਾਬ ਲਿਖ ਰਹੀ। ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਬਲਾਸਫੇਮੀ ਤੋਂ ਬਚਣ ਵਾਸਤੇ ਨਾ ਜ਼ੁਬਾਨੀ ਕਹਿ ਰਹੀ ਤਾਂ ਕਿ ਫੜੀ ਨਾ ਜਾਵਾਂ ਲਿਖ ਕੇ। ਜੀ ਚਲਿਏ ਅਗਲੇ ਬੰਦ ਤੇ ਜੀ। ਹਾਂ ਜੀ, ਹੁਣ ਆਖਰੀ ਬੰਦ ਪੜ੍ਹ ਲਈਏ। ਤੁਸੀਂ ਸਹੀ ਕਹਿ ਰਹੇ ਹੋ। ਹੁਣ ਜੋ ਕਿ ਬਾਮਨਾ ਨੇ ਇਨਕਾਰ ਕਰਤਾ ਕਿ ਵੀ ਮੈਂ ਕੰਮ ਨਹੀਂ ਕਰ ਸਕਦਾ, ਤੇ ਹੁਣ ਫਤੂ ਕਾਜ਼ੀ ਕੋਲ ਚਲੀ ਗਈ ਹੈ। ਡਿਫਰੈਂਟ ਲੇਅਰਸ ਆਫ ਸੋਸ਼ਲ ਨੋਰਮ ਜਿਹੜੀਆਂ ਨੇ, ਰਿਸਟ੍ਰਿਕਸ਼ਨ ਜਿਹੜੀਆਂ ਨੇ, ਜਾਂ ਜਿਹੜੇ ਰੋਡ ਬਲਾਕਸ ਨੇ, ਉਹਨਾਂ ਤੋਂ ਜਾ ਰਹੀ ਹੈ ਆਪਣੀ ਗੱਲ ਮਨਵਾਉਣ ਵਾਸਤੇ। ਹੁਣ ਉਹ ਆ ਗਈ ਹੈ ਫਤੂ ਕਾਜ਼ੀ ਤੋਂ, ਕਿਤੇ ਕੋਲ ਨਾ ਬਾਹਮਣਾ ਤੋਂ ਜਵਾਬ ਜਦੋਂ ਹੋ ਗਿਆ ਬਾਹਮਣਾ ਕੋਲੋਂ ਕਿ ਵੀ ਮੈਂ ਨਹੀਂ ਕੰਮ ਕਰ ਸਕਦਾ, ਹੁਣ ਫਤੂ ਕਾਜ਼ੀ ਨਾਲ ਉਹਦਾ ਡਾਇਲੌਗ ਚੱਲ। ਠੀਕ ਹੈ, ਚਲੋ ਜੀ। 65 ਬੰਦ 65 ਜੀ। ਜਵਾਬ ਫਤੂ ਕਾਜ਼ੀ, ਬਸ ਕਰ ਨਡੀਏ ਸਾਹਿਬਾਂ ਤੂੰ ਨਾ ਵੈਨ ਅਲਾ। ਵੈਨ ਪਾਣਾ। ਹਾਂਜੀ ਵੈਨ ਪਾਣਾ। ਖੀਵੇ ਮਹਿਰ ਸ਼ਮੀਰ ਦੇ ਮੱਥੇ ਦਾਗ ਨਾ ਲਾ, ਚੰਦੜ ਆਵਸਨ ਜੰਜ ਕਰ ਬੂਏ ਬੈਸਨ ਆ, ਮੱਲਾਂ ਤੇਰੀਆਂ ਜਦ ਦਾ ਮੇਰੀ ਮਨ ਦੁਆ, ਹੁਣ ਕੀ ਕਰੀਏ ਹਾਫਜ਼ਾ ਢਾ ਲਗੀ ਦਰਿਆ। ਵਾਹ ਵਾਹ। ਨਡੀਏ ਜਿਹੜੀ ਹੈ ਜਵਾਨ ਔਰਤ ਨੂੰ ਕਹਿੰਦੇ ਨੇ, ਕੁੜੀ ਨੂੰ। ਫਤੂ ਕਾਜ਼ੀ ਉਹਨੂੰ ਜਵਾਬ ਦੇ ਰਿਹਾ ਸਾਹਿਬਾਂ ਨੂੰ ਕਿ ਨਡੀਏ ਤੂੰ ਨਾ ਵੈਣ ਅਲਾ,
ਉੱਚੀ ਉੱਚੀ ਹੁਣ ਰੋਣ ਪਿੱਟਣ ਨਾ ਕਰ। ਖੀਵੇ ਮਹਿਰ ਸ਼ਮਸ਼ੀਰ ਦੇ, ਜਿਹੜੇ ਇਹ ਉਹਦੇ ਦੋ ਭਰਾਵਾਂ ਦਾ ਨਾਂ ਹੈ, ਮਹਿਰ ਵੀ ਸ਼ਮਸ਼ੀਰ ਵੀ। ਉਹਨਾਂ ਦੇ ਮੱਥੇ ਨੂੰ ਦਾਗ ਨਾ ਲਾ, ਭਰਾਵਾਂ ਨੂੰ ਬਦਨਾਮ ਨਾ ਕਰ। ਚੰਦੜ ਆਵਸਣ ਜੰਝ ਕਰ, ਚੰਦੜ ਆਵਸਣ ਜੰਝ ਕਰ ਬੂਏ ਬੈਸਣ ਆ। ਜੰਝ ਲੈ ਕੇ ਆਵਣਗੇ ਤੇ ਬੂਹੇ ਲਾ ਕੇ ਬਹਿ ਜਾਣਗੇ। ਪੱਲਾ ਤੇਰੀ ਜੱਦ ਦਾ, ਮੈਂ ਤੇਰੀ ਜਿਹੜੀ ਗੱਲ ਹੈ ਉਹਨੂੰ ਮੈਂ ਮੰਨ ਰਿਹਾ ਵਾਂ। ਨਹੀਂ 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 ਮੇਰੀ ਸਰ, ਮੰਨ ਮੁੱਲਾ ਦਵਾ। ਸਰ ਮੈਂ ਤੇਰੇ ਅਬਾਓ ਇਜਦਾਦ ਦਾ ਹਾਂ ਮੌਲਵੀ ਹਾਂ ਨਾ। ਸੌਰੀ ਮੁੱਲਾ ਤੇਰੀ ਜੱਦ ਸੌਰੀ। ਦਾ, ਮੁੱਲਾ ਮੈਂ ਤੇਰੀ ਹਾਂ ਅਬਾਓ ਇਜਦਾਦ ਦਾ ਮੌਲਵੀ ਹਾਂ। ਮੈਂ ਤੁਹਾਡਾ ਜੁੱਦੀ ਪੁਸ਼ਤੀ ਮੌਲਵੀ ਹਾਂ, ਤੇ ਮੇਰੀ ਦੁਆ ਮੰਨ ਲੈ। ਹੁਣ ਕੀ ਕਰੀਏ ਹਾਫਜ਼ਾ, ਢਾਹ ਲੱਗੀ ਦਰਿਆ। ਇਹ ਕਮਾਲ ਦੀ ਲਾਈਨ ਲੈ ਕੇ ਬਸ, ਬਹੁਤ ਜਿਹੜੀ ਹੈ ਨਾ, ਇਹਦੀ ਤਾਰੀਫ ਜਿੰਨੀ ਵੀ ਕੀਤੀ ਜਾਏ ਘੱਟ। ਜਦੋਂ ਢਾਹ ਦਰਿਆ ਨੂੰ ਢਾਹ ਲੱਗ ਜਾਏਗੀ, ਫਿਰ ਬਸਤੀ ਵੀ ਜਿਹੜੀ ਹੈ ਨਾ ਉਹ ਮੁੱਕ ਜਾਏਗੀ ਆਸਤਾ ਆਸਤਾ। ਜ਼ਮੀਨ ਮਿੱਟੀ ਜਿਹੜੀ ਹੈ ਪਾਣੀ ਜਾਈ ਜਾਏਗੀ, ਜ਼ਮੀਨ ਉਹ ਜਿਹੜੀ ਖਤਮ ਕਰਦਾ ਜਾਏਗਾ। ਵਾਹ, ਇਹ ਬੜਾ ਕਮਾਲ ਦਾ ਮੈਟਾਫਰ ਬਣਾਇਆ ਉਹਨੇ ਕਿ ਢਾਹ ਲੱਗ ਗਈ ਹੈ ਦਰਿਆ ਨੂੰ, ਯਾਨੀ ਕਿ ਸਮਥਿੰਗ ਇਜ਼ ਗੋਇੰਗ ਟੂ ਹੈਪਨ। ਕੋਈ ਨਾ ਕੋਈ ਗੱਲ ਐਸੀ ਹੋਣੀ ਹੈ ਕਿ ਜਿਹੜੀ ਬਹੁਤ ਖਤਰਨਾਕ ਹੋਏਗੀ। ਲੱਕੜੀ ਨੂੰ ਸੌਂਕ ਲੱਗਣਾ, ਕੰਧ ਨੂੰ ਕਲਰ ਲੱਗਣਾ, ਤੇ ਇਹਨੂੰ ਦਰਿਆ ਦੀ ਢਾਹ ਲੱਗਣਾ, ਤਿੰਨੋਂ ਹੀ ਖਤਰਨਾਕ ਚੀਜ਼ਾਂ। ਜ਼ਬਰਦਸਤ। ਇਹਦੇ ਮੈਟਾਫਰ ਬੜੇ ਸਟਲ ਨੇ ਜ਼ੁਬੈਰ ਸਾਹਿਬ, ਮੈਂ ਨੋਟ ਕਰਨਾ ਪਿਆ ਵਾਂ ਵਾਰਿਸ ਸ਼ਾਹ ਦੀ ਨਿਸਬਤ, ਕਿਉਂਕਿ ਵਾਰਿਸ ਸ਼ਾਹ ਤੋਂ ਪਹਿਲੇ ਲੰਘਿਆ ਤੇ ਲੇਕਿਨ ਇਹਦੇ ਮੈਟਾਫਰ ਬਹੁਤ ਸਟਲ ਨੇ। ਉਹ ਵਾਰਿਸ ਸ਼ਾਹ ਦੇ ਮੈਟਾਫਰ ਵੀ ਸਟਲ ਨੇ, ਲੇਕਿਨ ਐਨੇ ਸਟਲ ਨਹੀਂ ਗਏ, ਇਹਨਾਂ ਸਟਲਿਟੀ ਬੋਰ ਤੇ ਮੈਂ ਨੋਟ ਕੀਤੀ ਇਹਦੀ ਜ਼ੁਬਾਨ ਵਿੱਚ। ਬੜੀ ਸਖਤ ਜ਼ੁਬਾਨ ਹੈ, ਬੜੀ ਸਟਲ ਜ਼ੁਬਾਨ ਹੈ, ਔਖੀ ਡਿਕਸ਼ਨ ਹੈ ਇਹਦੀ ਵੈਸੇ ਉਹਦੀ ਨਿਸਬਤ। ਮੇਰੇ ਖਿਆਲ ਇਹੀ ਵਜ੍ਹਾ ਵੇ ਕਿ ਆਮ ਪਬਲਿਕ ਦੇ ਵਿੱਚ ਪਪੂਲਰ ਇਸ ਵਾਸਤੇ ਨਹੀਂ ਹੋਈ ਕਿ ਇਹਦੀ ਡਿਕਸ਼ਨ ਬੜੀ ਔਖੀ ਸੀ, ਜਦਕਿ ਵਾਰਿਸ ਸ਼ਾਹ ਜਿਹੜਾ ਸੀ ਉਹ ਆਮ ਲੋਕਾਂ ਤੱਕ ਪਹੁੰਚ ਗਿਆ, ਆਮ ਲੋਕਾਈ ਤੱਕ, ਤੇ ਪਪੂਲਰ ਹੋ ਗਿਆ। ਕੀ ਖਿਆਲ ਤੁਹਾਡਾ? ਹਾਂ ਸਹੀ ਕਹਿ ਰਹੇ ਹੋ। ਤੇ ਥੋੜਾ ਜਿਹਾ ਇਹਦੀਆਂ ਰਮਜ਼ਾਂ ਜਿਹੜੀਆਂ ਨਾ ਉਹ ਮੇਰਾ ਖਿਆਲ ਖੋਲਣ ਵਾਲੀਆਂ ਹੁੰਦੀਆਂ। ਜਿਹੜੀ ਦਰਿਆ ਹੈ ਨਾ, ਦਰਿਆ ਵੀ ਬਹੁਤ ਜ਼ਿਆਦਾ ਇੱਕ ਪਾਵਰਫੁਲ ਰਮਜ਼ ਹੈ। ਜਿਹੜੀ ਹੈ ਦਰਿਆ ਦੀਆਂ ਲੱਖਾਂ ਗੱਲਾਂ ਨੇ ਦਰਿਆਵਾਂ ਬਾਰੇ ਨਾ। ਜੀ। ਔਰ ਪੰਜਾਬ ਜਿਹੜਾ ਸੀ ਉਹ 5 ਦਰਿਆਵਾਂ ਦੀ ਧਰਤੀ ਹੈ, ਤੇ ਸਾਰਿਆਂ ਦਾ ਸਾਡਾ, ਔਰ ਦਰਿਆਵਾਂ ਦੇ ਕੰਢਿਆਂ ਤੇ ਸਾਰੀਆਂ ਬਸਤੀਆਂ ਆਬਾਦ ਸਨ ਜੀ। ਤੇ ਦਰਿਆ ਜਿਹੜਾ ਹੈ, ਜਿਹੜਾ ਪਾਣੀ ਦਾ ਜਿਹੜਾ ਪਾਣੀ ਵਗ ਰਿਹਾ ਹੈ, ਉਹ ਵੇਲਾ ਵੀ ਹੈ। ਦਰਿਆ ਦਾ ਵਹਿਣ ਜਿਹੜਾ ਹੈ ਪਾਣੀ ਟਾਈਮ ਵੇਲਾ ਵੀ ਕਿਹਾ ਜਾਂਦਾ ਹੈ। ਹੂੰ। ਜੇ ਅਸੀਂ ਉਹਨੂੰ ਵੇਲਾ ਪੜ੍ਹ ਕੇ ਪੜ੍ਹੀਏ ਕਿ ਢਾਹ ਲੱਗੀ ਦਰਿਆ, ਇੱਕ ਟਾਈਮ ਜਿਹੜਾ ਹੈ, ਟਾਈਮ ਇਜ਼ ਗੋਇੰਗ ਟੂ ਕਿਲ ਅਸ। ਵਕਤ ਜਿਹੜਾ ਹੈ ਅੱਗੇ ਪਤਾ ਨਹੀਂ ਕਿਹੋ ਜਿਹਾ ਆਣਾ ਹੈ। ਵਕਤ ਜਿਹੜਾ ਇਹਨੇ ਹੁਣ ਢਾਹ ਲਾਤੀ, ਵਕਤ ਨੇ ਕੁਝ ਕੰਮ ਪਾ ਦਿੱਤਾ ਤੇ ਇਹ ਹੋਣਾ। ਬਾਕੀ ਲਿਟਰਲ ਤੇ ਉਹਦਾ ਇਹ ਹੈਗਾ ਕਿ ਜ਼ਮੀਨ ਜਿਹੜੀ ਹੈ ਭੁਰਦੀ ਜਾ ਰਹੀ ਹੈ। ਇਹ ਤੁਸੀਂ ਵੱਡੇ ਵੱਡੇ ਜਿਹੜੇ ਹੁੰਦੇ ਨੇ ਜ਼ਮੀਨ ਦੇ ਜਿਹੜੇ ਹੁੰਦੇ ਨੇ ਪੀਸਿਸ, ਉਠਾ ਕਰਕੇ ਡਿੱਗੀ ਜਾਂਦੇ ਨੇ ਦਰਿਆ ਦੇ, ਔਰ ਦਰਿਆ ਜਿਹੜਾ ਉਹ ਜ਼ਮੀਨ ਨੂੰ ਕੱਟਣਾ ਸ਼ੁਰੂ ਕਰ ਦਿੰਦਾ ਜੀ। ਕਾਫੀ ਮੀਲਾਂ ਤੱਕ ਕੱਟ ਦਿੰਦਾ, ਕਈ ਦਫਾ 2-4 ਮੀਲ, ਮਸਲਾ ਹੀ ਨਹੀਂ ਹੁੰਦਾ। ਮੈਨੂੰ ਜੋ ਤੁਹਾਡੀ ਇਸ ਰਮਜ਼ ਤੋਂ ਰਮਜ਼ ਕੱਢ ਰਿਹਾ ਕਿ ਜਿਹੜੀ ਵਕਤ ਦੀ ਜਿਹੜੀ ਗੁਜ਼ਰਨ ਦੀ ਜਿਹੜੀ ਤਾਕਤ ਹੈ ਨਾ, ਉਹਨੂੰ ਕੋਈ ਰੋਕ ਨਹੀਂ ਸਕਦਾ। ਉਹ ਬੜੀ ਤੇਜ਼ ਹੁੰਦੀ ਹੈ ਔਰ ਆਪਣੇ ਨਾਲ ਸਭ ਕੁਝ ਬਹਾ ਕੇ ਲੈ ਜਾਂਦੀ ਹੈ। ਜਦੋਂ ਢਾਹ ਲੱਗ ਜਾਂਦੀ ਹੈ ਵਕਤ ਰੁਕਦਾ ਨਹੀਂ, ਪਾਣੀ ਰੁਕਣਾ ਨਹੀਂ, ਔਰ ਇਸ ਤਰ੍ਹਾਂ ਲਾਈਫ ਚੱਲਦੀ ਰਹਿਣੀ, ਖਤਮ ਹੋ ਜਾਣੀ, ਔਰ ਹੋਣੀ ਨਹੀਂ ਰੁਕਦੀ। ਬਿਲਕੁਲ। ਹੁਣ ਘੰਟਾ ਹੋ ਗਿਆ, ਸਾਨੂੰ ਪਤਾ ਹੀ ਨਹੀਂ ਲੱਗਾ ਵੀ ਵਕਤ ਲੰਘ ਗਿਆ। ਅੱਛਾ, ਮੇਰਾ ਖਿਆਲ ਸੀ 5 ਬੰਦ ਨੇ ਤੇ ਫਟਾਫਟ ਮੁੱਕ ਜਾਣਗੇ, ਲੇਕਿਨ ਉਹ ਘੰਟਾ ਹੋ ਗਿਆ। ਸਹੀ ਕਹਿ ਮੈਂ ਵੀ, ਮੇਰਾ ਜ਼ਹਿਨ ਸੀ ਕਿ 40-45 ਹੋਏਗਾ। ਰਿਕਾਰਡਿੰਗ ਸਟਾਪ ਕਰ ਲਓ। ਠੀਕ, ਹਾਂਜੀ, ਥੈਂਕ ਯੂ ਜੀ। ਨੋ ਕੁਐਸਚਨ ਡਰਵਾਲ ਸਾਹਿਬ, ਮੈਂ ਰਿਕਾਰਡਿੰਗ ਸਟਾਪ ਕਰ ਲਾਂ। ਉਹਨਾਂ ਨੇ ਆਪਣੇ ਆਪ ਨੂੰ ਕੀਤਾ, ਮਿਊਟ ਕੀਤਾ ਡਰਵਾਲ ਸਾਹਿਬ ਨੇ, ਪਤਾ ਨਹੀਂ ਹੈਗੇ ਵੀ ਨੇ ਕਿ ਨਹੀਂ। ਹੈਗੇ ਆ। ਅੱਛਾ ਔਰ ਬਹੁਤ ਚਿਰ ਬਾਅਦ ਤੁਹਾਨੂੰ ਜੁਆਇਨ ਕੀਤਾ ਤੁਹਾਡੇ ਨਾਲ। ਮੈਂ ਥੈਂਕ ਯੂ ਫॉर ਜੁਆਇਨਿੰਗ ਤੁਹਾਨੂੰ ਬੁਲਾਇਆ ਤੇ ਉਹ ਆਵਾਜ਼ ਨਹੀਂ ਆਈ ਤੁਹਾਡੀ ਨਾ। ਉਹ ਹੋ ਸਕਦਾ ਮੈਂ ਸੁਣਦਾ ਸੀਗਾ, ਹਨਾ।
ਠੀਕ ਹਾਂ ਤੇ ਨਾ ਸੁਣੇ ਸ਼ਾਇਦ ਨਾ ਸੁਣੇ ਠੀਕ ਹੋਵੇ। ਮੈਂ ਹੋਰ ਸਭ ਰਿਕਾਰਡਿੰਗ ਠੀਕ ਹੈ? ਸਟਾਪ ਕਰ ਰਿਹਾ ਜੀ ਸਭ ਠੀਕ ਤੁਸੀਂ ਪਾਰਟਿਸਿਪੇਟ ਕਰਨਾ ਸੀ ਨਾ, ਆਪਣੇ ਗੱਲਬਾਤ ਜਿਹੜੀ ਹੋ ਰਹੀ ਸੀ ਉਹਦੇ ਵਿੱਚ ਹਿੱਸਾ ਪਤਾ ਕੀ ਆ, ਲੈਣਾ ਉਹ ਸੀ। ਮੈਂ ਜਿੱਦਾਂ ਮੈਂ ਬਾਹਰ ਗਿਆ ਸੀਗਾ ਹਨਾ, ਸਮੇਂ ਤੋਂ ਲੈ ਨਹੀਂ ਹੋਣਾ ਸੀਗਾ, ਪਾਰਟਿਸਿਪੇਟ ਕਰ ਨਹੀਂ ਸਕਦਾ ਸੀ। ਅੱਛਾ ਅੱਛਾ, ਤੇ ਚਲੋ ਕੋਈ ਗੱਲ ਨੈਕਸਟ ਟਾਈਮ ਜ਼ਰੂਰ ਕਰੂਗਾ ਹਨਾ। ਉਹ ਬਿਜ਼ੀ Thank you. ਰਿਹਾ ਹਾਂ ਕਈ ਹਫ਼ਤੇ ਅੱਛਾ ਅੱਛਾ, ਫੰਕਸ਼ਨ ਕੋਈ ਨਾ ਕੋਈ। ਮੈਂ ਹਾਂਜੀ ਰਿਕਾਰਡਿੰਗ ਸਟਾਪ ਕਰ ਰਿਹਾ ਜ਼ੁਬੈਰ ਸਾਹਿਬ ਥੋੜੀ ਦੇਰ ਹਾਂਜੀ ਹਾਂਜੀ ਕਰ ਦਿਓ, ਬਿਲਕੁਲ ਕਰ ਦਿਓ। ਓਕੇ ਜੀ ਥੈਂਕ ਯੂ ਫॉर एवरीवन रिकॉर्डिंग स्टॉप कर